ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਆਈਫੋਨ 'ਤੇ, ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜੀ ਬਿਲਕੁਲ ਸਰੋਤਿਓ, ਇਸ ਤੋਂ ਪਹਿਲਾਂ ਜਿਹੜੀ ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮ ਜਿਹੜੀ ਉਹ ਸੀਗੀ, ਔਨਲਾਈਨ ਜਿਹੜੀ ਆ ਉਹ ਸਾਰਾ ਆਵਾਜ਼ ਜਿਹੜੀ ਠੀਕ ਨਹੀਂ ਸੀ ਜਾ ਰਹੀ। ਬਾਕੀ ਜਗ੍ਹਾ ਦੇ ਉੱਤੇ ਠੀਕ ਸੀਗੀ, ਪਰ ਆਪਾਂ ਸਾਰਿਆਂ ਦੇ ਲਈ ਮੁੜ ਤੋਂ ਜਿਹੜੀਆਂ ਖਬਰਾਂ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਸੀ ਉਹ ਮੁੜ ਕੇ ਦੁਹਰਾ ਦਿੰਦੇ ਹਾਂ ਜਿਹੜੇ ਮਿਸ ਕਰ ਗਏ ਸੀਗੇ। ਸੋ ਹਰਜੋਤ ਸਿੰਘ ਜੀ, ਸਭ ਤੋਂ ਪਹਿਲਾਂ ਜੇ ਆંકੜਿਆਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ 3 ਮਿਲੀਅਨ ਦਾ ਆંકੜਾ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਪੀੜਤ ਨੇ ਉਹ ਪਾਰ ਕਰ ਗਿਆ ਹੈਗਾ ਆ। ਸੋ ਲਗਾਤਾਰ ਜਿਹੜੀ ਸੰਖਿਆ ਹੈ ਇਹਨਾਂ ਦੀ ਜਿਹੜੀ ਉਹ ਵੱਧ ਰਹੀ ਆ, ਪਰ ਉਮੀਦ ਆਪਾਂ ਇਹ ਕਰਦੇ ਹਾਂ ਵੀ ਜਲਦ ਹੀ ਇਸ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਉਹ ਮੋੜਾ ਪਵੇਗਾ। ਸੋ 30 ਲੱਖ ਲੋਕਾਂ ਦੇ ਵਿੱਚੋਂ ਜਿਹੜੇ ਆ 2,09,001 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ ਅਤੇ ਤਕਰੀਬਨ 9 ਲੱਖ ਲੋਕ ਜਿਹੜੇ ਆ ਉਹ ਰਿਕਵਰ ਹੋ ਚੁੱਕੇ ਨੇ। ਇਸ ਟਾਈਮ ਐਕਟਿਵ ਕੇਸ ਜਿਹੜੇ ਆ 19 ਲੱਖ ਨੇ, 1.9 ਮਿਲੀਅਨ ਦੇ ਤਕਰੀਬਨ ਹੈਗੇ ਨੇ। ਸੋ ਇੱਧਰ ਅਮਰੀਕਾ ਦੇ ਵਿੱਚ ਵੀ ਲਗਾਤਾਰ ਆંકੜਾ ਆ ਉਹ ਵੱਧ ਰਿਹਾ ਆ ਅਤੇ 1 ਮਿਲੀਅਨ ਨੂੰ ਜਿਹੜਾ ਉਹ ਛੂਹਣ ਦੇ ਕਗਾਰ ਦੇ ਉੱਤੇ ਹੈਗਾ ਆ। 56,000 ਮੌਤਾਂ ਜਿਹੜੀਆਂ ਅਮਰੀਕਾ ਦੇ ਵਿੱਚ ਹੋ ਚੁੱਕੀਆਂ ਅਤੇ 1,20,000 ਲੋਕ ਜਿਹੜੇ ਆ ਹੁਣ ਤੱਕ ਠੀਕ ਹੋ ਕੇ ਵਾਪਸ ਜਿਹੜੇ ਆ ਘਰਾਂ ਨੂੰ ਪਰ ਚੁੱਕੇ ਨੇ। ਅਤੇ ਸਭ ਤੋਂ ਵੱਧ ਪ੍ਰਭਾਵਿਤ ਫਿਰ ਜਿਹੜਾ ਆ ਉਹ ਨਿਊਯਾਰਕ ਹੀ ਆ, ਜਿੱਥੇ ਕਈ ਮੁਲਕਾਂ ਤੋਂ ਵੀ ਵੱਧ ਜਿਹੜਾ ਇਕੱਲੇ ਉਸ ਸੂਬੇ ਦੇ ਵਿੱਚ ਹੀ ਕਈ ਮੁਲਕਾਂ ਤੋਂ ਵੀ ਵੱਧ ਮੌਤਾਂ ਅਤੇ ਉੱਥੇ ਜਿਹੜੇ ਆ ਕੇਸਿਸ ਜਿਹੜੇ ਉਹ ਸਾਹਮਣੇ ਹੈਗੇ ਨੇ। 2,93,000 ਕੋਲ ਕੇਸ ਉੱਥੇ ਹੈਗੇ ਨੇ ਅਤੇ 22,000 ਤੋਂ ਵੱਧ ਮੌਤਾਂ ਉੱਥੇ ਹੋ ਚੁੱਕੀਆਂ ਨੇ। ਸੋ ਬਿਲਕੁਲ ਨਿਊਯਾਰਕ ਸਟੇਟ ਇੱਦਾਂ ਦੀ ਸਟੇਟ ਆ ਜਿਹਦੀ ਇਕੱਲੀ ਦੇ ਵਿੱਚ ਬਾਕੀ ਸਾਰੀਆਂ USA ਦੀਆਂ ਸਟੇਟਾਂ ਦੀਆਂ ਵੀ ਜੇ ਮੌਤਾਂ ਦੀ ਗਿਣਤੀ ਕਾਊਂਟ ਕਰ ਲਈਏ ਤਾਂ ਨਿਊਯਾਰਕ 'ਚ ਵੱਧ ਹੈਗੀਆਂ। ਨਿਊ ਜਰਸੀ 'ਚ 6,044, ਮਿਸ਼ੀਗਨ 'ਚ 3,315, ਮੈਸਾਚੂਸਟਸ 2,899, ਇਲੀਨੋਇਸ 'ਚ 1,933, ਕਨੈਟੀਕਟ 'ਚ 1,924, ਪੈਂਸਿਲਵੇਨੀਆ 'ਚ 1,823, ਲੂਜ਼ੀਆਨਾ 1,729 ਅਤੇ ਸਾਡੀ ਸਟੇਟ ਕੈਲੀਫੋਰਨੀਆ 1,721 ਜਿਹੜੀਆਂ ਮੌਤਾਂ ਹੋਈਆਂ। ਵਾਸ਼ਿੰਗਟਨ ਸਟੇਟ ਜਿਹੜੀ ਆ ਉੱਥੇ 749 ਹੋਈਆਂ ਹੁਣ ਤੱਕ, ਜਿੱਥੇ ਸਭ ਤੋਂ ਪਹਿਲਾਂ ਜਿਹੜੇ ਕੇਸ ਪਾਏ ਗਏ ਸੀ। ਸੋ ਨਿਊਯਾਰਕ ਜਿਹੜਾ ਆ ਉੱਥੇ ਮੌਤਾਂ ਦੀ ਥੋੜ੍ਹੀ ਜਿਹੀ ਗਿਣਤੀ ਹੁਣ ਘੱਟ ਹੋਣੀ ਸ਼ੁਰੂ ਹੋਈ ਆ, ਪਰ ਆਪਾਂ ਇਹ ਨਹੀਂ ਕਹਿ ਸਕਦੇ ਪਈ ਉੱਥੇ ਜਿਹੜਾ ਕੋਈ ਕਿਸੇ ਤਰ੍ਹਾਂ ਫਲੈਟ ਹੋਇਆ ਆ। ਪਿਛਲੇ 24 ਘੰਟਿਆਂ ਦੇ ਵਿੱਚ USA ਦੇ ਵਿੱਚ 6692 ਨਵੇਂ ਕੇਸ ਆਏ ਆ ਅਤੇ 596 ਜਿਹੜੀਆਂ ਆ ਨਵੀਆਂ ਮੌਤਾਂ ਹੋਈਆਂ ਹੈਗੀਆਂ। ਜੀ ਬਿਲਕੁਲ। ਚਲੋ ਉਮੀਦ ਕਰਦੇ ਹਾਂ ਵੀ ਜਲਦੀ ਇਸ ਨੂੰ ਜਿਹੜਾ ਉਹ ਠੀਕ ਹੋਵੇ, ਜਲਦੀ ਆਪਣੇ ਇਹ ਫਲੈਟ ਹੋਣ ਵੱਲ ਨੂੰ ਵਧੇ। ਇੱਕ ਚੰਗੀ ਖਬਰ ਜਿਹੜੀ ਹਰਜੋਤ ਸਿੰਘ ਜੀ ਆਪਣੇ ਮੁਲਕ ਤੋਂ ਤਾਂ ਨਹੀਂ, ਚਲੋ ਜਿੱਥੋਂ ਵੀ ਆਵੇ ਚੰਗੀ ਹੋਈ ਆ। ਨਿਊਜ਼ੀਲੈਂਡ ਦੀ ਜਿਹੜੀ ਉੱਥੋਂ ਦੀ ਪ੍ਰਧਾਨ ਮੰਤਰੀ ਹੈਗੀ ਆ ਜਸਿੰਡਾ ਆਰਡਨ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਹੁਣ ਕੋਈ ਵੀ ਕਹਿੰਦੇ ਵੀ ਵਾਈਡ ਸਪਰੈਡ ਬਹੁਤਾ ਫੈਲਿਆ ਨਹੀਂ ਹੈਗਾ। ਕਮਿਊਨਿਟੀ ਟਰਾਂਸਮਿਸ਼ਨ ਜਿਹੜੇ ਭਾਈਚਾਰੇ ਦੇ ਵਿੱਚ ਜਿਹੜੀ ਕਿਸੇ ਇੱਕ ਦੇ ਵਿੱਚ ਫੈਲੀ ਹੁੰਦੀ ਆ, ਅਤੇ ਕਹਿੰਦੇ ਵੀ ਕੋਈ ਇੱਦਾਂ ਦੀ ਟਰਾਂਸਮਿਸ਼ਨ ਹੈ ਨਹੀਂ ਹੈ, ਇੱਦਾਂ ਦਾ ਜਿਹੜਾ ਅੱਗੇ ਫੈਲਾਅ ਨਹੀਂ ਹੋਇਆ ਵੀ ਜਿਸ ਦੇ ਉੱਤੇ ਸਾਡੀ ਨਜ਼ਰ ਨਾ ਹੋਵੇ, ਅਨਡਿਟੈਕਟਡ ਯਾਨੀ ਕਿ ਬਗੈਰ ਕਿਸੇ ਨੋਟਿਸ ਤੋਂ ਜਿਹੜੀ ਉਹ ਵੱਧ ਗਈ ਹੋਵੇ। ਸੋ ਉੱਥੇ ਹੌਲੀ ਜਿਹੜੇ ਕਹਿੰਦੇ ਵੀ ਇਸ ਦੇ ਖਿਲਾਫ ਜਿਹੜੀ ਜੰਗ ਆ ਨਿਊਜ਼ੀਲੈਂਡ ਦੇ ਵਿੱਚ ਕਰੋਨਾ ਵਾਇਰਸ ਦੇ ਖਿਲਾਫ, ਉਸ ਦੇ ਵਿੱਚ ਉਹ ਜਿੱਤ ਪ੍ਰਾਪਤ ਜਿਹੜੀ ਉਹ ਕਰ ਰਹੇ ਹੈਗੇ ਆ। ਚਲੋ ਇੱਕ ਬਹੁਤ ਚੰਗੀ ਗੱਲ ਆ ਅਤੇ ਕਿਤੇ ਨਾ ਕਿਤੇ ਇਹਨਾਂ ਦੇ ਇਸ ਮਾਡਲ ਤੋਂ ਬਾਕੀਆਂ ਨੂੰ ਵੀ ਜਿਹੜਾ ਉਹ ਨਾਲ ਦੇ ਨਾਲ ਸਿੱਖਣ ਦੀ ਜ਼ਰੂਰਤ ਹੈਗੀ ਵੀ ਇਹਨਾਂ ਨੇ ਜਿਹੜਾ ਕੀ ਕੁਛ ਨਾਲ ਦੇ ਨਾਲ ਕੀਤਾ ਸੀਗਾ। ਸੋ ਉਮੀਦ ਕਰਦੇ ਹਾਂ ਵੀ ਇਹਨਾਂ ਤੋਂ ਜਿਹੜਾ ਉਹ ਸਬਕ ਲੈਣਗੇ। ਉੱਦਾਂ ਵੈਸੇ ਹਰਜੋਤ ਸਿੰਘ ਜੀ, ਸਿੰਗਾਪੁਰ ਨੇ ਪਹਿਲੋਂ ਵਧੀਆ ਜਿਹੜਾ ਆ ਉਹ ਰੋਕਥਾਮ ਕੀਤੀ ਸੀ, ਪਰ ਅਚਨਚੇਤੇ ਹੁਣ ਉੱਥੇ ਦੂਜੀ ਲਹਿਰ ਜਿਹੜੀ ਆ ਉੱਥੇ ਕਰੋਨਾ ਵਾਇਰਸ ਦੀ ਜਿਹੜੀ ਉਹ ਆ ਗਈ ਆ, ਜਿੱਥੇ ਫਿਰ ਇੱਕ ਵਾਰੀ ਜਿਹੜੇ ਕੇਸ ਉਹ ਵੱਧ ਰਹੇ ਆ। ਇਸ ਅਜਿਹੇ ਜਿਹੜੇ ਹਰਜੋਤ ਸਿੰਘ ਜੀ ਚੀਜ਼ਾਂ ਜਦੋਂ ਹੁੰਦੀਆਂ, ਉਹ ਤੋਂ ਅਮਰੀਕਾ ਵਰਗੇ ਮੁਲਕ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਵੀ ਜੇ ਆਪਾਂ ਵੀ ਇੱਥੇ ਦੁਬਾਰਾ ਰੀਓਪਨ ਵੱਲ ਨੂੰ ਵੱਧ ਰਹੇ ਹਾਂ ਅਤੇ ਕਿਹੜੇ ਜਿਹੜੇ ਨੁਕਤਿਆਂ ਦੇ ਉੱਤੇ ਧਿਆਨ ਰੱਖਿਆ ਜਾਵੇ ਵੀ ਇੱਥੇ ਮੁੜ ਕੇ ਜਿਹੜੀ ਦੂਜੀ ਲਹਿਰ ਆ ਉਹ ਨਾ ਆਵੇ, ਅਤੇ ਜੇ ਆਉਂਦੀ ਆ ਤਾਂ ਉਹ ਬਹੁਤ ਹੀ ਠਰਮੇ ਵਾਲੀ ਹੋਵੇ ਜਿਸ ਨੂੰ ਕਾਬੂ ਕਰਨਾ ਬਾਅਦ ਦੇ ਵਿੱਚ ਆਸਾਨ ਹੋਵੇ। ਨਹੀਂ ਤਾਂ ਜੇ ਇਤਿਹਾਸ ਸਪੈਨਿਸ਼ ਫਲੂ ਵਾਲਾ ਐਪੀਡੈਮਿਕ ਵਾਲਾ ਜੇ ਉਹ ਦੁਹਰਾ ਹੋ ਜਾਂਦਾ ਆ ਤਾਂ ਇਹ ਜਿਹੜੀ ਮੌਜੂਦਾ ਲਹਿਰ ਉਸ ਤੋਂ ਵੀ ਜ਼ਿਆਦਾ ਘਾਤਕ ਸਾਬਤ ਹੋ ਸਕਦੀ ਆ। ਜੀ ਬਿਲਕੁਲ। ਨਿਊਜ਼ੀਲੈਂਡ ਦੇ ਡਾਇਰੈਕਟਰ ਜਨਰਲ ਆਫ ਹੈਲਥ ਜਿਹੜੇ ਐਸ਼ਲੀ ਬਲੂਮਫੀਲਡ ਆ, ਉਹਨਾਂ ਨੇ ਕਿਹਾ ਵੀ ਈਵਨ ਤੋਂ ਸਾਡੇ ਲੋਅਰ ਨੰਬਰ ਹੈਗੇ ਆ, ਸਾਡਾ ਜਿਹੜਾ ਗੋਲ ਆ ਉਹ ਟੋਟਲੀ ਖਤਮ ਕਰਨ ਦਾ ਹੈਗਾ ਆ।
ਤੇ ਪਰ ਕਹਿੰਦੇ ਇਹਦੇ ਲਈ ਸਾਨੂੰ ਥੋੜ੍ਹਾ ਜਿਹਾ ਫੇਰ ਸਮਾਂ ਲੱਗੂਗਾ। ਤੇ ਨਿਊਜ਼ੀਲੈਂਡ ਦੀ ਜਿਹੜੀ ਪ੍ਰਾਈਮ ਮਿਨਿਸਟਰ ਆ ਉਸ ਨੇ ਹਰ ਇੱਕ ਨਿਊਜ਼ੀਲੈਂਡ ਵਾਸੀ ਦਾ ਜਿਹੜਾ ਧੰਨਵਾਦ ਕੀਤਾ ਆ। ਉਹਨਾਂ ਨੇ ਕਿਹਾ ਵੀ 5 ਹਫ਼ਤੇ ਲਗਾਤਾਰ ਅਸੀਂ ਘਰਾਂ 'ਚ ਰਹੇ ਹੈਗੇ ਆ। 2 ਮਹੀਨੇ ਪਹਿਲਾਂ ਤੁਸੀਂ ਇਹ ਸੋਚ ਵੀ ਨਹੀਂ ਸਕਦੇ ਸੀ ਵੀ ਨਿਊਜ਼ੀਲੈਂਡ 'ਚ ਇੱਦਾਂ ਹੋ ਸਕਦਾ ਹੈਗਾ ਆ। ਜੌਨ ਹੌਪਕਿਨ ਯੂਨੀਵਰਸਿਟੀ ਦੇ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਟੋਟਲ 1469 ਜਿਹੜੇ ਕੇਸ ਆ ਉਹ ਨੋਵਲ ਕਰੋਨਾ ਵਾਇਰਸ ਦੇ ਕਨਫਰਮ ਹੋਏ ਸੀ ਤੇ 17 ਜਿਹੜੀਆਂ ਉਹ ਮੌਤਾਂ ਹੋਈਆਂ ਆ। ਜੀ ਤੇ ਹੁਣ ਆਈਏ ਆਪਾਂ ਆਪਣੇ ਮੁਲਕ ਵੱਲ। ਵਾਈਟ ਹਾਊਸ ਨੇ ਜਿਹੜਾ ਫੇਜ਼ 1 ਜਿਹੜਾ ਆ ਓਪਨ ਕਰਨ ਦੇ ਲਈ ਸਪੈਸ਼ਲ ਜਿਹੜੀਆਂ ਡਾਇਰੈਕਟਿਵਸ ਆ ਉਹ ਇਸ਼ੂ ਕੀਤੇ ਹੈਗੇ ਆ ਇੰਪਲਾਇਰਸ ਨੂੰ ਵੀ ਇੰਪਲਾਈਜ਼ ਨੂੰ ਵੀ। ਉਹਨਾਂ ਕੁਛ ਕੁ ਜਿਹੜੀਆਂ ਉਹਨੇ ਗੱਲਾਂ ਕੀਤੀਆਂ ਆ ਵੀ ਵਾਈਟ ਹਾਊਸ ਨੇ ਜਿਹੜੀ ਸਟੇਟ ਸਿਟੀ ਕਾਉਂਟੀ ਕੋਈ ਵੀ ਓਪਨ ਹੋ ਰਹੀ ਆ, ਪਹਿਲੀ ਗੱਲ ਤਾਂ ਇਹ ਆ ਵੀ ਸਕੂਲ ਹਜੇ ਵੀ ਜਿਹੜੇ ਕਲੋਜ਼ ਰਹਿਣਗੇ। ਸੋ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਸੀਨੀਅਰ ਲਿਵਿੰਗ ਫੈਸਿਲਿਟੀਜ਼ ਤੇ ਹਸਪਤਾਲ ਆ ਉਹਨਾਂ ਨੂੰ ਵਿਜ਼ਿਟ ਕਰਨ ਤੋਂ ਹਜੇ ਵੀ ਪ੍ਰੋਹਿਬਿਸ਼ਨ ਆ, ਹਜੇ ਵੀ ਰੋਕਿਆ ਗਿਆ ਉੱਥੇ ਹਸਪਤਾਲਾਂ 'ਚ ਜਾਂ ਜਿਹੜੇ ਸੀਨੀਅਰ ਲਿਵਿੰਗ ਫੈਸਿਲਿਟੀ ਉੱਥੇ ਨਾ ਜਾਇਆ ਜਾਵੇ। ਲਾਰਜ ਵੈਨਿਊਜ਼ ਕਿਤੇ ਸਿਟ ਡਾਊਨ ਡਾਈਨਿੰਗ ਹੈਗੀ ਆ ਉਹ ਵੀ ਜਿਹੜੀ ਆ ਕਹਿੰਦੇ ਵੀ ਸਟ੍ਰਿਕਟ ਫਿਜ਼ੀਕਲ ਡਿਸਟੈਂਸ ਪ੍ਰੋਟੋਕਾਲ ਦੇ ਅੰਦਰ ਹੋ ਸਕਦੀ ਆ। ਵੀ ਜੇ ਕਿਤੇ ਹੁਣ ਆਪਾਂ ਦੇਖਿਆ ਰੈਸਟੋਰੈਂਟਾਂ ਦੇ ਵਿੱਚ ਯੂਜ਼ਲੀ ਸਾਰਿਆਂ ਨੇ ਜਿਹੜੀਆਂ ਚੇਅਰਾਂ ਆ ਮੂਧੀਆਂ ਪਾਈਆਂ ਆ ਟੇਬਲਾਂ ਦੇ ਉੱਤੇ, ਕਿਉਂਕਿ ਅੰਦਰ ਨਹੀਂ ਤੁਸੀਂ ਖਾ ਸਕਦੇ, ਟੇਕ ਆਊਟ ਹੀ ਆ। ਸੋ ਉਹਨਾਂ ਨੇ ਕਿਹਾ ਵੀ ਜੇ ਕਿਸੇ ਨੇ ਸ਼ੁਰੂ ਕਰਨਾ ਤਾਂ ਫਿਜ਼ੀਕਲ ਡਿਸਟੈਂਸ ਜਿਹੜਾ ਇਹ ਰੱਖਿਆ ਜਾਵੇ। ਵੱਡੇ ਜਿਹੜੇ ਵੈਨਿਊਜ਼ ਆ ਜਿੱਥੇ ਵੱਡੇ ਇਕੱਠ ਹੁੰਦੇ ਆ ਉਹਨੂੰ ਰੋਕਿਆ ਜਾਵੇ। ਤੇ ਇੱਦਾਂ ਹੀ ਉਹਨਾਂ ਨੇ ਜਿਮਸ ਬਾਰੇ ਕਿਹਾ, ਜਿਮ ਜਿਹੜੇ ਆ ਕਹਿੰਦੇ ਖੋਲ੍ਹੇ ਜਾ ਸਕਦੇ ਆ ਪਰ ਬਹੁਤ ਹੀ ਜਿਹੜੀ ਸਖਤੀ ਨਾਲ ਫਿਜ਼ੀਕਲ ਡਿਸਟੈਂਸ ਤੇ ਸੈਨੀਟੇਸ਼ਨ ਪ੍ਰੋਟੋਕਾਲ ਜਿਹੜਾ ਆ ਰੱਖਿਆ ਜਾਵੇ। ਇੱਕ ਹੋਰ ਜਿਹੜਾ ਬਹੁਤ ਵੱਡਾ ਇਸ਼ੂ ਸੀ ਰਾਜਕਨਵੀਰ ਸਿੰਘ ਜੀ, USA ਦੇ ਵਿੱਚ ਸਾਰੀਆਂ ਹੀ ਜਿਹੜੀ ਸਰਜਰੀ ਸੀਗੀਆਂ ਕਿਸੇ ਨੂੰ ਕੋਈ ਕੈਂਸਰ ਦੀ, ਹਾਰਟ ਦੀ, ਕਿਸੇ ਤਰ੍ਹਾਂ ਦੀ ਵੀ, ਉਹ ਰੋਕ ਦਿੱਤੀਆਂ ਗਈਆਂ ਸੀਗੀਆਂ ਕਰੋਨਾ ਵਾਇਰਸ ਨੂੰ ਲੈ ਕੇ। ਹੁਣ ਇਹ ਵਾਈਟ ਹਾਊਸ ਵੱਲੋਂ ਕਿਹਾ ਗਿਆ ਵੀ ਤੁਸੀਂ ਜਿਹੜੀਆਂ ਸਰਜਰੀਜ਼ ਹੈਗੀਆਂ ਆ ਉਹਨਾਂ ਨੂੰ ਸ਼ੁਰੂ ਕਰ ਸਕਦੇ ਹੈਗੇ ਆ। ਤੇ ਇੰਪਲਾਇਰਸ ਨੂੰ ਜਿਹੜੇ ਡਾਇਰੈਕਟਿਵ ਇਸ਼ੂ ਕੀਤੇ ਆ ਵੀ ਜਿਹੜੀ ਵਨਰੇਬਲ ਪੋਪੂਲੇਸ਼ਨ ਆ, ਜਿਹੜੀ ਪੋਪੂਲੇਸ਼ਨ ਜਿਹੜੇ ਇੰਪਲਾਈ ਆ ਲੱਗਦਾ ਆ ਵੀ ਖਤਰੇ 'ਚ ਆ, ਬਜ਼ੁਰਗ ਹੈਗੇ ਆ, ਉਹਨਾਂ ਨੂੰ ਕੋਈ ਹੈਲਥ ਇਸ਼ੂ ਆ, ਉਹਨਾਂ ਨੂੰ ਸਪੈਸ਼ਲ ਅਕੋਮੋਡੇਸ਼ਨ ਕੀਤੀ ਜਾਵੇ। ਜਿਹੜਾ ਤੁਹਾਡਾ ਕੰਮ ਹੈਗਾ ਆ ਉਹ ਟੈਲੀ ਵਰਕ ਉਹ ਇਨਕਰੇਜ ਕੀਤਾ ਉਹਨੇ। ਇਸੇ ਤਰ੍ਹਾਂ ਜਿਹੜਾ ਕਹਿੰਦੇ ਆ ਵੀ ਨਾਨ ਐਸੈਂਸ਼ੀਅਲ ਟਰੈਵਲ ਆ ਉਹਨੂੰ ਮਿਨੀਮਾਈਜ਼ ਕੀਤਾ ਜਾਵੇ, ਬਿਨਾਂ ਕਿਸੇ ਗੱਲ ਤੋਂ ਵੀ ਤੁਸੀਂ ਬਾਹਰ ਨਾ ਜਾਓ। ਜੀ ਬਿਲਕੁਲ, ਇਹ ਜਿਹੜੇ ਨਵੇਂ ਜਿਹੜੇ ਡਾਇਰੈਕਟਿਵਸ ਨੇ ਵੀ ਇਹਨਾਂ ਮਾਪਦੰਡਾਂ ਨੂੰ ਆਪਾਂ ਦੇਖਦੇ ਹੋਏ ਜਿਹੜਾ ਅੱਗੇ ਵਧਣਾ ਹੈ ਤੇ ਅਮਰੀਕਾ ਨੂੰ ਦੁਬਾਰਾ ਆਪਾਂ ਓਪਨ ਕਰਨਾ ਆ। ਉਧਰ ਹਰਜੋਤ ਸਿੰਘ ਜੀ, ਇਹ ਜਿਹੜੀ ਖਬਰ ਆ ਰਹੀ ਆ ਵੀ ਵਾਈਟ ਹਾਊਸ ਤੇ ਦੁਬਾਰਾ ਜਿਹੜੀ ਮੰਡੇ ਦੀ ਅੱਜ ਕਰੋਨਾ ਵਾਇਰਸ ਟਾਸਕ ਫੋਰਸ ਦੀ ਜਿਹੜੀ ਬਰੀਫਿੰਗ ਸੀਗੀ ਪੱਤਰਕਾਰਾਂ ਨਾਲ ਸੰਬੋਧਿਤ ਹੋਣਾ ਸੀ, ਉਸ ਨੂੰ ਉਹਨਾਂ ਨੇ ਕੈਂਸਲ ਕਰ ਦਿੱਤਾ ਹੈ। 3 ਦਿਨ ਕਹਿੰਦੇ ਵੀ ਇਹ ਹੋ ਜਾਣਗੇ ਵਿਦਆਊਟ ਐਨੀ ਬਰੀਫਿੰਗ। ਕੁਛ ਦਿਨ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਟਵਿੱਟਰ ਦੇ ਉੱਤੇ ਜਿਹੜੀ ਇਹਨਾਂ ਬਰੀਫਿੰਗਸ ਨੂੰ ਵੇਸਟ ਆਫ ਟਾਈਮ, ਸਮੇਂ ਨਸ਼ਟ ਕਰਨ ਵਾਲੀ ਜਿਹੜੀ ਚੀਜ਼ ਆ ਉਹ ਆਖਿਆ ਸੀਗਾ। ਖਾਸ ਕਰਕੇ ਉਦੋਂ ਤੋਂ ਬਾਅਦ 'ਚ ਹੋਇਆ ਜਦੋਂ ਤੋਂ ਰਾਸ਼ਟਰਪਤੀ ਟਰੰਪ ਨੇ ਡਿਸਇਨਫੈਕਟੈਂਟ ਵਾਲਾ ਜਿਹੜਾ ਆ ਉਹ ਆਖਿਆ ਸੀਗਾ ਵੀ ਆਪਾਂ ਨੂੰ ਕਿਉਂ ਨਾ ਟਰਾਈ ਕਰਨੀ ਚਾਹੀਦੀ ਆ ਵੀ ਇਹ ਅੰਦਰ ਲਾਈਜ਼ੋਲ ਸਰੀਰ ਦੇ ਵਿੱਚ ਪਾ ਕੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਨੂੰ ਠੀਕ ਹੋਵੇ। ਉਸ ਤੋਂ ਬਾਅਦ ਦੇ ਵਿੱਚ ਕਾਫੀ ਕ੍ਰਿਟਿਸਿਜ਼ਮ ਹੋਇਆ ਤੇ ਉਸ ਦੇ ਉੱਤੇ ਜਿਹੜਾ ਬਾਅਦ 'ਚ ਰਾਸ਼ਟਰਪਤੀ ਟਰੰਪ ਨੇ ਕਹਿ ਤਾ ਸੀਗਾ ਵੀ ਨਹੀਂ, ਮੈਂ ਸਾਰਕਜ਼ਮ ਕਰ ਰਿਹਾ ਸੀ, ਮਜ਼ਾਕ ਕਰ ਰਿਹਾ ਸੀਗਾ ਇੱਕ ਹਿਸਾਬ ਦੇ ਨਾਲ। ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਉਹਨਾਂ ਨੇ ਪਿਛਲੇ 3 ਦਿਨਾਂ ਤੋਂ ਕਿਸੇ ਵੀ ਤਰੀਕੇ ਦੀ ਕੋਈ ਬਰੀਫਿੰਗ ਜਿਹੜੀ ਆ ਉਹ ਨਹੀਂ ਸੀ ਦਿੱਤੀ। ਨਹੀਂ ਤਾਂ ਤਕਰੀਬਨ 1 ਮਹੀਨੇ ਤੋਂ ਵੱਧ ਹੋ ਗਿਆ ਸੀਗਾ ਲਗਾਤਾਰ ਜਿਹੜੀਆਂ ਬਰੀਫਿੰਗਸ ਆ ਉਹ ਟਾਸਕ ਫੋਰਸ ਦੇ ਦੁਆਰਾ ਜਿਹੜੀਆਂ ਹੋ ਰਹੀਆਂ ਸੀਗੀਆਂ। ਜਦੋਂ ਲਾਸਟ ਬਰੀਫਿੰਗ ਵੀ ਹੋਈ ਸੀ ਉਹਦੇ ਵਿੱਚ ਰਾਸ਼ਟਰਪਤੀ ਟਰੰਪ ਆਪਣੇ ਵੱਲੋਂ ਜਿਹੜਾ ਬੋਲ ਕੇ ਉਹ ਚਲੇ ਗਏ ਸੀ ਪੱਤਰਕਾਰਾਂ ਦੇ। ਉਦੋਂ ਉਹਨਾਂ ਨੇ ਸਵਾਲ ਜਿਹੜੇ ਸੀ ਨਹੀਂ ਸੀ ਲਏ। ਉਹ ਹਮੇਸ਼ਾ ਕਹਿੰਦੇ ਨੇ ਵੀ ਮੇਰੇ ਨਾਲ ਬੜੇ ਹੌਸਟਾਈਲ ਨੇ, ਵੀ ਕਿਤੇ ਨਾ ਕਿਤੇ ਮੈਨੂੰ ਜ਼ਿਆਦਾ ਗਰਮਜੋਸ਼ੀ ਦੇ ਨਾਲ ਤੇ ਮੈਨੂੰ ਫਸਾਉਣ ਵਾਲੇ ਇੱਕ ਹਿਸਾਬ ਦੇ ਨਾਲ ਜਿਹੜੀਆਂ ਇੱਦਾਂ ਦੀਆਂ ਗੱਲਾਂ ਕਰਦੇ ਨੇ। ਧੰਨਵਾਦ ਤਾਂ ਉਹਨਾਂ ਨੇ ਜਿਹੜਾ ਉਹ ਕੀ ਜਿਹੜਾ ਕਰਨਾ ਹੁੰਦਾ ਆ। ਸੋ ਇਹ ਹੁਣ ਤੀਜਾ ਦਿਨ ਜਿਹੜਾ ਹੋਊਗਾ ਵੀ ਟਾਸਕ ਫੋਰਸ ਦੀ ਬਰੀਫਿੰਗ ਜਿਹੜੀ ਉਹ ਰੱਦ ਹੋਈ ਹੈਗੀ ਆ ਜੀ। ਅਗਲੀ ਖਬਰ ਜਿਹੜੀ ਆ ਏਅਰਲਾਈਨ ਨੂੰ ਲੈ ਕੇ ਆ, ਕਹਿੰਦੇ ਵੀ ਜਿਹੜੀ ਏਅਰਲਾਈਨ ਇੰਡਸਟਰੀ ਆ ਇਹਨੂੰ ਦੁਬਾਰਾ ਕੀ ਆਪਣੇ ਪੈਰਾਂ 'ਤੇ ਖੜ੍ਹਨ ਨੂੰ ਬਹੁਤ ਲੰਮਾ ਸਮਾਂ ਲੱਗੂਗਾ। ਇੱਕਦਮ ਜਿਹੜਾ ਆ ਫਰੀ ਫਾਲ ਹੋਇਆ ਹੈਗਾ ਏਅਰਲਾਈਨ ਇੰਡਸਟਰੀ ਦਾ ਤੇ ਇਹਨਾਂ ਦਾ ਆਉਣ ਵਾਲਾ ਸਮਾਂ ਬੜਾ ਬੰਪੀ ਹੋਊਗਾ। ਸੋ ਇਹ ਵੀ ਖਬਰਾਂ ਆ ਰਹੀਆਂ ਪਈ ਜਿਹੜੀਆਂ ਏਅਰਲਾਈਨ ਦੀਆਂ ਟਿਕਟਾਂ ਆ ਉਹ ਆਉਣ ਵਾਲੇ ਸਮੇਂ 'ਚ ਆਲਮੋਸਟ ਕਹਿੰਦੇ ਡਬਲ ਜਾਂ ਬਹੁਤ ਹਾਈ ਪ੍ਰਾਈਸ ਹੋ ਸਕਦੀ ਆ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਸੀਟਾਂ ਹੁੰਦੀਆਂ ਕਹਿੰਦੇ ਉਹਦੇ ਵਿੱਚ ਡਿਸਟੈਂਸ ਰੱਖਿਆ ਜਾਊਗਾ। ਮੇਬੀ 50% ਘੱਟ ਜਿਹੜੀਆਂ ਸਵਾਰੀਆਂ ਏਅਰਲਾਈਨਸ ਆ ਉਹ ਆਪਣੇ ਪਲੇਨ ਵਿੱਚ ਲਿਆਉਣ। ਸੋ ਉਹਨੂੰ ਜਿਹੜਾ ਪੈਸੇ ਨੂੰ ਪੂਰਾ ਕਰਨ ਦੇ ਲਈ ਉਹ ਜਿਹੜੀ ਆ
ਆਪਣੀਆਂ ਜਿਹੜੀਆਂ ਟਿਕਟਾਂ ਦੀ ਪ੍ਰਾਈਸ ਆ ਉਹ ਵਧਾ ਸਕਦੇ ਹੈਗੇ ਆ। ਸੋ ਪੂਰੀ ਦੁਨੀਆ ਦੇ ਵਿੱਚ ਜਿਹੜੀ 에ਅਰਲਾਈਨ ਇੰਡਸਟਰੀ ਬੁਰੀ ਤਰ੍ਹਾਂ ਜਿਹੜੀ ਹਰਟ ਹੋਈ ਹੈਗੀ ਆ। ਇਸੇ ਤਰ੍ਹਾਂ ਜਿਹੜੀ ਬੋਇੰਗ ਆ ਅਮਰੀਕਾ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਜਹਾਜ਼ ਬਣਾਉਣ ਵਾਲੀ ਕੰਪਨੀ ਆ, ਉਹਦੇ ਉੱਤੇ ਵੀ ਜਿਹੜਾ ਬਹੁਤ ਜ਼ਿਆਦਾ ਅਸਰ ਹੋਇਆ ਹੈਗਾ, ਅਤੇ ਉਹ ਵੀ ਕਹਿੰਦੇ ਵੀ ਸਾਨੂੰ ਆਉਣ ਨੂੰ ਬਹੁਤ ਜ਼ਿਆਦਾ ਸਾਲ ਆਪਣੇ ਪੈਰਾਂ ਦੇ ਖੰਡ ਨੂੰ ਲੱਗਣਗੇ। ਜੀ, ਉਧਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਮੁੜ ਕੰਮ ਦੇ ਉੱਤੇ ਵਾਪਸ ਆਏ ਨੇ 3 ਹਫ਼ਤਿਆਂ ਤੋਂ ਬਾਅਦ 'ਚ ਕਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਾਅਦ 'ਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ 'ਚ ਅਤੇ ਉਹਨਾਂ ਨੇ ਕਿਹਾ ਵੀ ਬ੍ਰਿਟੇਨ ਵੀ ਹੌਲੀ ਹੌਲੀ ਜਿੱਤ ਵੱਲ ਨੂੰ ਜਿਹੜਾ ਉਹ ਵੱਧ ਰਿਹਾ, ਪਰ ਕਹਿੰਦੇ ਵੀ ਅਜੇ ਬਹੁਤ ਜਲਦਬਾਜ਼ੀ ਹੋਊਗੀ। ਜਿਹੜੀਆਂ ਇਸ ਟਾਈਮ ਰੋਕਾਂ ਲਾਈਆਂ ਜੇ ਉਸ ਦੇ ਵਿੱਚ ਕਿਸੇ ਤਰੀਕੇ ਦੀ ਢਿੱਲ ਦਿੱਤੀ ਜਾਂਦੀ ਹੈਗੀ ਆ। ਸੋ ਉਹਨਾਂ ਨੇ ਵੀ ਇੱਕ ਹਿਸਾਬ ਦੇ ਨਾਲ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਲਾਗੂ ਰੱਖਣ ਦੀ ਹੀ ਗੱਲ ਆਖੀ ਹੈਗੀ ਆ। ਉੱਧਰ ਜਿਹੜੀ ਹਰਜੋਤ ਸਿੰਘ ਜੀ ਨਿਊਯਾਰਕ ਤੋਂ ਇਹ ਖਬਰ ਆ ਰਹੀ ਆ ਵੀ ਜੂਨ ਦੀਆਂ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀਜ਼ ਆ ਉਹ ਉਹਨਾਂ ਨੇ ਰੱਦ ਹੀ ਜਿਹੜੀਆਂ ਉਹ ਕਰ ਦਿੱਤੀਆਂ ਹੈਗੀਆਂ ਨੇ। ਨਿਊਯਾਰਕ ਜਿਹੜਾ ਇਸ ਟਾਈਮ ਧੁਰਾ ਹੈਗਾ ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਦੀ ਜਿਹੜੀਆਂ ਵੱਧ ਤੋਂ ਵੱਧ ਜਿਹੜੀਆਂ ਮੌਤਾਂ ਅਤੇ ਵੱਧ ਤੋਂ ਵੱਧ ਜਿਹੜੇ ਕੇਸਾਂ ਨੂੰ ਲੈ ਕੇ, ਸੋ ਉਹਨਾਂ ਨੇ ਹੁਣੇ ਜਿਹੜਾ ਇਹ ਅਨਾਊਂਸ ਕੀਤਾ ਵੀ 23 ਜੂਨ ਨੂੰ ਜਿਹੜੀਆਂ ਹੋਣੀਆਂ ਸੀਗੀਆਂ ਪ੍ਰਾਇਮਰੀਜ਼ ਉਹਨਾਂ ਨੂੰ ਕਰੋਨਾ ਵਾਇਰਸ ਦੇ ਆਊਟਬ੍ਰੇਕ ਦੇ ਕਰਕੇ ਕੈਂਸਲ ਕਰ ਦਿੱਤਾ ਗਿਆ ਹੈ। ਸਟੇਟ ਲੈਵਲ ਪ੍ਰਾਇਮਰੀ ਕੰਟੈਸਟ ਜਿਹੜੇ ਆ ਉਹ ਜਿਹੜੇ ਕਾਂਗਰੈਸ਼ਨਲ ਅਤੇ ਸਟੇਟ ਲੈਵਲ ਪ੍ਰਾਇਮਰੀਜ਼ ਜਿਹੜੇ ਕੰਟੈਸਟ ਆ ਉਹ ਕਹਿੰਦੇ ਹੋਣਗੇ। ਸਿਰਫ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਹੋਣੀਆਂ ਸੀਗੀਆਂ ਉਹਨਾਂ ਨੇ ਉਸ ਨੂੰ ਰੱਦ ਕਰ ਦਿੱਤਾ ਹੈ। ਸੋ ਇਹ ਬਿਲਕੁਲ ਅਜੇ ਬ੍ਰੇਕਿੰਗ ਨਿਊਜ਼ ਆ। ਸੋ ਇਸ ਦੇ ਉੱਤੇ ਹੋਰ ਜਾਣਕਾਰੀ ਅਜੇ ਥੋੜ੍ਹੇ ਸਮੇਂ ਦੇ ਵਿੱਚ ਆਊਗੀ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ, ਜਿਹੜੀ SBA ਲੋਨ ਨੂੰ ਲੈ ਕੇ ਹੈਗਾ। ਕੱਲ੍ਹ ਵੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀ। ਅੱਜ ਸਵੇਰ ਤੋਂ ਹੀ ਜਿਹੜੇ ਨਵੇਂ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਲੋਨ ਹੈਗੇ ਆ ਉਹ SBA ਨੇ ਅਪਰੂਵ ਕਰਨੇ ਜਿਹੜੇ ਸ਼ੁਰੂ ਕਰ ਦਿੱਤੇ ਹੈਗੇ ਆ। ਸੋ ਹੋਪਫੁਲੀ ਆਪਣੀਆਂ ਸਾਰੀਆਂ ਈਮੇਲਾਂ ਚੈੱਕ ਕਰਦੇ ਰਹੋ। ਜੇ ਕਿਸੇ ਵੀ ਆਪਣੇ ਭੈਣ ਭਰਾ ਨੇ ਅਪਲਾਈ ਕੀਤਾ ਆ, ਬੈਂਕਾਂ ਤੁਹਾਨੂੰ ਜਿਹੜੀਆਂ ਈਮੇਲ ਕਰ ਰਹੀਆਂ ਜਿਹਦਾ ਅਪਰੂਵ ਹੋ ਜਾਣਾ ਆ, ਅਤੇ ਉਹ ਫਿਰ ਤੁਹਾਨੂੰ ਈਮੇਲ ਆ ਜਾਂਦੀ ਆ ਵੀ ਤੁਸੀਂ ਜੀ ਸਾਈਨ ਅਪ ਕਰ ਦਿਓ। ਸਾਈਨ ਅਪ ਕਰਕੇ ਫਿਰ ਜਿਹੜੀ ਆ ਉਹ ਫੰਡਿੰਗ ਕਰ ਦਿੰਦੇ ਹੈਗੇ ਆ। ਇਸ ਤੋਂ ਬਿਨਾਂ ਵੀ ਬਹੁਤ ਸਾਰੀਆਂ ਜਿਹੜੀਆਂ ਸਿਟੀਜ਼ ਹੈਗੀਆਂ ਜਾਂ ਸਟੇਟਸ ਆ ਉਹ ਆਪਣੇ ਲੈਵਲ ਦੇ ਉੱਤੇ ਵੀ ਜਿਹੜੇ ਆ ਛੋਟੇ ਬਿਜ਼ਨੈਸਿਸ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਕਰ ਰਹੇ ਹੈਗੇ ਆ। ਪਿਛਲੇ ਦਿਨਾਂ 'ਚ ਆਪਾਂ ਦੱਸਿਆ ਸੀ ਫ੍ਰਿਜ਼ਨੋ ਦੇ ਵਿੱਚ ਸਿਟੀ ਆਫ ਫ੍ਰਿਜ਼ਨੋ ਨੇ $7.5 ਲੱਖ ਜਿਹੜਾ ਆ ਸਮਾਲ ਬਿਜ਼ਨੈਸਿਸ ਨੂੰ ਪੈਸੇ ਦੇਣ ਦੇ ਲਈ ਅਨਾਊਂਸ ਕੀਤਾ ਸੀ, ਜਿਹਦੇ ਵਿੱਚ ਕਹਿੰਦੇ ਪਈ ਉਹਨਾਂ ਨੇ ਕਿਹਾ ਸੀ ਵੀ ਅਸੀਂ $5,000 ਤੱਕ ਪਰ ਸਮਾਲ ਬਿਜ਼ਨਸ ਨੂੰ ਪੈਸੇ ਦੇਵਾਂਗੇ। ਖਾਸ ਕਰਕੇ ਜਿਹੜੇ ਛੋਟੇ ਬਿਜ਼ਨੈਸਿਸ ਆ, ਬਿਊਟੀ ਪਾਰਲਰ, ਬਿਊਟੀ ਸ਼ਾਪਸ, ਰੈਸਟੋਰੈਂਟਸ ਬਹੁਤ ਜ਼ਿਆਦਾ ਹਿੱਟ ਹੋਏ ਆ ਇਸ ਤਰ੍ਹਾਂ ਦੇ ਬਿਜ਼ਨਸਿਸ ਨੂੰ। ਅਤੇ ਫ੍ਰਿਜ਼ਨੋ ਦੇ ਵਿੱਚ 2500 ਦੇ ਕਰੀਬ ਜਿਹੜੀਆਂ ਹੈਗੀਆਂ ਆ ਐਪਲੀਕੇਸ਼ਨਾਂ ਛੋਟੇ ਬਿਜ਼ਨਸਿਸ ਨੂੰ ਉਹਨਾਂ ਨੇ ਅਪਲਾਈ ਕੀਤਾ ਸੀ ਇਸ ਲੋਨ ਲੈਣ ਦੇ ਲਈ। ਅਤੇ ਕਹਿੰਦੇ ਪਈ ਸਿਟੀ ਆਫ ਫ੍ਰਿਜ਼ਨੋ ਨੇ ਆਲਰੇਡੀ ਜਿਹੜਾ ਆ $8 ਮਿਲੀਅਨ ਦੇ ਕਰੀਬ ਜਿਹੜੇ ਇਹ ਲੋਨ ਆ $5,000 ਦੇ ਇਹ ਮਾਫ ਹੋ ਜਾਣੇ ਆ ਜੇ ਤੁਹਾਡਾ ਬਿਜ਼ਨਸ ਅਗਲੇ ਸਾਲ ਤੱਕ ਚੱਲਦਾ ਰਿਹਾ। ਸੇਵ ਅਵਰ ਸਮਾਲ ਬਿਜ਼ਨਸ ਦੇ ਅੰਡਰ ਉਹਦੇ 'ਚ ਕਹਿੰਦੇ 116 ਬਿਜ਼ਨਸ ਨੂੰ ਉਹਨਾਂ ਨੇ ਲੋਟਰੀ ਟਾਈਪ ਲਾਇਆ ਅਤੇ ਕੁਆਲੀਫਾਈ ਕੀਤੇ, ਜਿਨ੍ਹਾਂ 'ਚ ਕੁਛ ਇੰਡੀਅਨ ਬਿਜ਼ਨਸ ਵੀ ਸੀ ਜਿਹਦਾ ਨਾਮ ਇੱਕ ਇੰਡੀਅਨ ਓਵਨ ਜਿਹੜਾ ਦੱਸਿਆ ਗਿਆ ਆ, ਉਹਨਾਂ ਨੂੰ ਵੀ ਜਿਹੜਾ ਉਹ ਲੋਟਰੀ ਦੇ ਅੰਡਰ ਲੋਨ ਮਿਲਿਆ ਹੈਗਾ। ਜੀ ਜੀ, ਉੱਧਰ ਜਿਹੜੇ ਹਰਜੋਤ ਸਿੰਘ ਜੀ ਚਰਚਾ ਦਾ ਵਿਸ਼ਾ ਬਣਿਆ ਸੀ ਜਦੋਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਉਹਨਾਂ ਦੇ ਇਹ ਚਰਚਾ ਰਿਪੋਰਟ ਆਈ ਸੀਗੀ ਵੀ ਜਿਹੜੇ ਚੈੱਕ ਆਉਣੇ ਆ ਸਟਿਮੂਲਸ ਦੇ ਉਹਨਾਂ ਦਾ ਉਹਦੇ 'ਤੇ ਨਾਮ ਹੋਊਗਾ। ਸੋ ਉਸ ਦੇ ਖਿਲਾਫ ਜਿਹੜੇ ਉਹਨਾਂ ਦੇ ਵਿਰੋਧੀ ਪਾਰਟੀ ਵਾਲੇ ਆ ਸੈਨੇਟ ਦੇ ਮਾਈਨੋਰਟੀ ਲੀਡਰ ਚਾਰਲਸ ਸ਼ਿਊਮਰ ਕਹਿੰਦੇ ਵੀ ਉਹ ਇੱਕ ਨਵਾਂ ਲੈਜਿਸਲੇਸ਼ਨ ਬਿੱਲ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਹੈਗੇ ਆ, ਜਿਸ ਦਾ ਨਾਮ ਉਹਨਾਂ ਨੇ ਨੋ PR ਐਕਟ ਜਿਹੜਾ ਰੱਖਿਆ, ਜਿਹੜਾ ਕਿ ਰਾਸ਼ਟਰਪਤੀ ਟਰੰਪ ਨੂੰ ਆਪਣਾ ਨਾਮ ਇਹਨਾਂ ਸਟਿਮੂਲਸ ਚੈਕਸ ਦੇ ਉੱਤੇ ਲਿਖਣ ਤੋਂ ਜਿਹੜਾ ਉਹ ਰੋਕੂਗਾ। ਸੋ ਇਹ ਪ੍ਰਪੋਜ਼ਲ ਜਿਹੜਾ ਉਹਨਾਂ ਨੇ ਰੱਖਿਆ ਕਹਿੰਦੇ ਵੀ ਨੋ ਪੋਲੀਟਿਕਸ ਇਨ ਪੈਂਡੈਮਿਕ ਰਿਕਵਰੀ ਐਕਟ ਔਰ ਨੋ PR ਐਕਟ ਜਿਹੜਾ ਉਹਨਾਂ ਨੇ ਰੱਖਿਆ ਵੀ ਕਹਿੰਦੇ ਵੀ ਟੈਕਸ ਪੇਅਰ ਮਨੀ ਆ ਉਹ ਕਿਸੇ ਵੀ ਤਰੀਕੇ ਦੀ ਪ੍ਰਮੋਸ਼ਨਲ ਪੋਲੀਟੀਕਲ ਐਕਟੀਵਿਟੀ ਨੂੰ ਜਿਹੜਾ ਉਹ ਰੋਕਣ ਦੇ ਲਈ ਹੋਊਗੀ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਉਹਨਾਂ ਦਾ ਨਾਮ ਜਾਂ ਉਹਨਾਂ ਦਾ ਸਿਗਨੇਚਰ ਆ ਅਜਿਹੇ ਬਿੱਲਸ ਦੇ ਉੱਤੇ ਲਿਖਣ ਤੋਂ ਜਿਹੜਾ ਉਹ ਰੋਕੂਗਾ। ਸੋ ਇਹ ਜੇ ਕਦੋਂ ਇਹ ਬਿੱਲ ਲੈ ਕੇ ਆਉਣਗੇ, ਕੀ ਇਹ ਪਾਸ ਹੁੰਦਾ ਹੈ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਰਹੇਗੀ। ਜੀ, ਅਗਲੀ ਖਬਰ ਜਿਹੜੀ ਆ ਲੂਜ਼ੀਆਨਾ ਤੋਂ ਆ ਰਹੀ ਹੈ। ਲੂਜ਼ੀਆਨਾ ਦੇ ਵਿੱਚ ਕਹਿੰਦੇ ਵੀ ਉੱਥੇ ਇੱਕ ਸ਼ੂਟਿੰਗ ਹੋਈ ਜਿਹਦੇ ਵਿੱਚ ਇੱਕ ਪੁਲਿਸ ਆਫੀਸਰ ਜਿਹੜਾ ਹੈਗਾ ਆ ਉਹਦੀ ਮੌਤ ਹੋ ਗਈ ਅਤੇ ਦੂਸਰਾ ਜਿਹੜਾ ਪੁਲਿਸ ਆਫੀਸਰ ਆ ਉਸ ਨੂੰ ਹਸਪਤਾਲ ਜਿਹੜਾ ਆ ਐਡਮਿਟ ਕਰਾਇਆ ਗਿਆ ਹੈਗਾ। ਬੇਟਨ ਰੋਜ਼ ਪੁਲਿਸ ਚੀਫ ਮਰਫੀ ਪੌਲ ਜਿਹੜੇ ਆ
ਉਹਨਾਂ ਨੇ ਦੱਸਿਆ ਵੀ 2 ਪੁਲਿਸ ਆਫੀਸਰਸ ਜਿਹੜੇ ਸਾਡੇ ਉਹ ਸ਼ਾਟ ਕੀਤੇ ਗਏ ਹੈਗੇ ਆ ਰੈਜ਼ੀਡੈਂਸ਼ੀਅਲ ਡਿਸਟ੍ਰਿਕਟ ਜਿਹੜਾ ਇੱਕ ਸਿਟੀ ਦੇ ਵਿੱਚ, ਤੇ ਜਿਹੜਾ ਸਸਪੈਕਟ ਹੈਗਾ ਰੌਨੀ ਕੈਟੋ ਨਾਮ ਦਾ 36 ਸਾਲਾਂ ਦਾ, ਉਸ ਨੂੰ ਡਿਟੇਨ ਕਰ ਲਿਆ ਗਿਆ ਹੈਗਾ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬੇ ਏਰੀਏ ਦੇ ਵਿੱਚ ਅਨਇੰਪਲੋਇਮੈਂਟ ਆ ਉਹ ਵਧਣ ਹੋਰ ਜਾ ਰਹੀ ਆ। ਬੇ ਏਰੀਏ ਦੇ ਵਿੱਚ ਕਹਿੰਦੇ ਜਿਹੜੀਆਂ ਪਲੈਨਡ ਜਿਹੜੀਆਂ ਉਹਨਾਂ ਨੇ ਨਿਰਧਾਰਤ ਰੱਖੀਆਂ ਸੀਗੀਆਂ ਲੇ ਆਫਸ, ਉਹ 4 ਗੁਣਾ ਕੁਆਡਰੂਪਲ ਜਿਹੜੀਆਂ ਆ ਉਹ ਹੋ ਗਈਆਂ ਆ। ਬੈਨੀਹੈਮਾ, H&M, ਬਰਲਿੰਗਟਨ, ਕਾਰਮੈਕਸ, ਡੇਵ ਐਂਡ ਬਸਟਰ, ਵੀ ਵਰਕ, ਈਵੈਂਟ ਬ੍ਰਾਈਟ, ਇਹ ਕਹਿੰਦੀਆਂ ਹੁਣ ਇਹ ਲੇਟੈਸਟ ਕੰਪਨੀਆਂ ਬਣੀਆਂ ਜਿਨ੍ਹਾਂ ਨੇ ਆਪਣੀਆਂ ਜੌਬਸ ਆ ਉਹ ਕੱਟ ਕੀਤੀਆਂ ਆ, ਨੌਕਰੀਆਂ ਜਿਹੜੀਆਂ ਉਹਨਾਂ ਨੇ ਹਟਾਈਆਂ। ਇਹ ਖਾਸ ਕਰਕੇ ਆਊਟਲੈਟ ਮਾਲਸ ਦੇ ਵਿੱਚ ਇਹਨਾਂ ਦੇ ਸਟੋਰ ਜਿਹੜੇ ਉਹ ਦੇਖੇ ਜਾਂਦੇ ਨੇ, ਅਤੇ ਇਹਨਾਂ ਨੇ ਕਾਫੀ ਲੋਕਾਂ ਨੂੰ ਜਿਹੜੇ ਆ ਉਹ ਜੌਬ ਤੋਂ ਬਾਹਰ ਕੱਢਿਆ ਆ। ਕੰਮਕਾਰ ਜਿਹੜੇ ਉਹਨਾਂ ਦੇ ਰੁਕੇ ਆ। UFC ਜਿਮ ਵੀ ਹੈਗਾ ਆ, ਵਿਲਾ ਸਪੋਰਟ ਐਥਲੈਟਿਕ ਕਲੱਬ, ਕੋਟ ਫੈਕਟਰੀ, ਬਰਲਿੰਗਟਨ ਕੋਟ ਫੈਕਟਰੀ, ਇੱਦਾਂ ਦੀਆਂ ਕੰਪਨੀਆਂ ਜਿਹੜੀਆਂ ਹੈਗੀਆਂ। ਕਹਿੰਦੇ ਵੀ ਹੁਣ ਤੱਕ ਇਹ ਸਾਰੇ ਜਾਣਿਆਂ ਨੇ ਕਹਿੰਦੇ ਵੀ ਪਹਿਲੇ 3 ਹਫ਼ਤਿਆਂ ਦੇ ਵਿੱਚ, ਅਪ੍ਰੈਲ ਦੇ ਮਹੀਨੇ ਦੇ ਵਿੱਚ ਇੰਪਲੋਇਰਸ ਦੇ ਦੁਆਰਾ ਇਹ ਅਫੀਸ਼ੀਅਲ ਪਲਾਨ ਜਿਹੜੇ ਉਹ ਦੱਸੇ ਗਏ ਸੀ ਸਟੇਟ ਨੂੰ, ਅਤੇ ਸਟਾਫਿੰਗ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਵੀ 53,500 ਜੋਬਾਂ ਆ ਜਿਹੜੀਆਂ ਉਹ ਐਲੀਮੀਨੇਟ ਕਰਨ ਜਾ ਰਹੇ ਆ। ਇਹ ਇੱਕ ਟਾਈਮ ਦੇ ਉੱਤੇ ਮਾਰਚ ਦੇ ਵਿੱਚ ਇਹ 13,900 ਜੋਬਾਂ ਸੀਗੀਆਂ, ਅਤੇ ਵੱਧ ਕੇ ਜਿਹੜੀਆਂ ਹੁਣ ਇੱਧਰਲੇ ਪਾਸੇ ਨੂੰ ਵਧੀਆਂ ਆ। ਓਵਰਆਲ ਆਪਾਂ ਦੇਖਿਆ ਵੀ ਕਿਸ ਤਰੀਕੇ ਨਾਲ ਪਹਿਲੋਂ ਵੀ ਅਨਇੰਪਲੋਇਮੈਂਟ ਜਿਹੜੀ ਉਹ ਸਿਖਰਾਂ ਦੇ ਉੱਤੇ ਪਹੁੰਚੀ ਹੋਈ ਆ। ਇਹਨਾਂ ਕੰਪਨੀਜ਼ ਦੇ ਦੁਆਰਾ ਹੋਰ ਲੋਕਾਂ ਨੂੰ ਜਿਹੜਾ ਉਹ ਲੇ ਆਫ ਕੀਤਾ ਜਾ ਰਿਹਾ ਹੈ, ਕਿਉਂਕਿ ਕੰਮਕਾਰ ਤਾਂ ਇਹਨਾਂ ਕੰਪਨੀਆਂ ਦੇ ਵੀ ਜਿਹੜੇ ਇਸ ਟਾਈਮ ਆਊਟਲੈਟਸ ਦੇ ਵਿੱਚ ਉਹ ਨਹੀਂ ਚੱਲ ਰਹੇ। ਸੋ ਇਹ ਜਿਹੜੀ ਸਿਚੁਏਸ਼ਨ ਹੈ ਇਸ ਟਾਈਮ ਕਾਫੀ ਬੱਤਰ ਜਿਹੜੀ ਉਹ ਹੁੰਦੀ ਜਾ ਰਹੀ ਆ। ਪਰ ਹਰਜੋਤ ਸਿੰਘ ਜੀ, ਕਿਤੇ ਨਾ ਕਿਤੇ ਸਟਾਕ ਮਾਰਕੀਟ ਨੂੰ ਲੱਗਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਕੋਈ ਬਹੁਤਾ ਅਸਰ ਜਿਹੜਾ ਉਹ ਨਹੀਂ ਹੋ ਰਿਹਾ। ਇੰਨੀ ਅਨਇੰਪਲੋਇਮੈਂਟ ਨੰਬਰਸ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅੱਜ ਵੀ 270 ਪੁਆਇੰਟ ਜਿਹੜੀ ਤਕਰੀਬਨ ਹਾਲ ਦੀ ਘੜੀ ਉੱਤੇ ਚੱਲ ਰਹੀ ਆ, ਅਤੇ 24,000 ਦੇ ਆંકੜੇ ਨੂੰ ਮੁੜ ਜਿਹੜਾ ਆ ਇਸ ਨੇ ਵਾਪਸ ਪਾਰ ਕੀਤਾ ਹੈਗਾ ਆ। ਸੋ ਜਾਂ ਤਾਂ ਰਿਐਲਿਟੀ ਤੋਂ ਕੋਹਾਂ ਭਰੇ ਨੇ, ਅਤੇ ਜਾਂ ਫਿਰ ਆਮ ਬੰਦੇ ਨੂੰ ਜਿਹੜੀ ਉਹ ਸਮਝ ਨਹੀਂ ਆ ਰਹੀ ਵੀ ਕੀ ਅਨਇੰਪਲੋਇਮੈਂਟ ਹੋ ਕੇ ਜਿਹੜੀ ਇਕੋਨਮੀ ਉਹ ਤਾਂ ਨੂੰ ਕਿੱਦਾਂ ਜਾ ਸਕਦੀ ਹੈ। ਬਿਲਕੁਲ, ਅਨਇੰਪਲੋਇਮੈਂਟ ਦੀ ਤੁਸੀਂ ਗੱਲ ਕਰਦੇ ਸੀ, ਸਾਡੇ ਕੁਝ ਸਰੋਤੇ ਜਿਹੜੇ ਆ ਉਹ ਪੁੱਛਦੇ ਸੀ ਕੈਲੀਫੋਰਨੀਆ ਦੇ ਵਿੱਚ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਅਨਇੰਪਲੋਇਮੈਂਟ ਫਾਈਲ ਕੀਤੀ ਹੈਗੀ ਆ, ਅਤੇ ਸਟੇਟ ਵਾਲਿਆਂ ਦੇ ਕੋਲ ਇੰਪਲਾਈ ਘੱਟ ਸੀ। ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੈ, ਖਾਸ ਕਰਕੇ ਕੈਲੀਫੋਰਨੀਆ 'ਚ ਤਾਂ ਅਨਇੰਪਲੋਇਮੈਂਟ 3.5% ਤੋਂ ਵੀ ਥੱਲੇ ਸੀ। ਸੋ ਅਨਇੰਪਲੋਇਮੈਂਟ ਆਫਿਸਰ ਜਿਹੜੇ ਕੰਮ ਕਰਦੇ ਆ ਉਹ ਵਿਹਲੇ ਰਹਿੰਦੇ ਸੀ। ਹੁਣ ਉਹ 7 ਦਿਨ 12 ਤੋਂ ਲੈ ਕੇ 14 ਘੰਟੇ ਕੰਮ ਕਰਦੇ ਆ, ਅਤੇ 1300 ਦੇ ਕਰੀਬ ਸਟੇਟ ਆਫ ਕੈਲੀਫੋਰਨੀਆ ਨੇ ਆਪਣੇ ਇੰਪਲਾਈ ਹੋਰ ਡਿਪਾਰਟਮੈਂਟਸ ਤੋਂ ਅਨਇੰਪਲੋਇਮੈਂਟ ਆਫਿਸ ਵੱਲ ਜਿਹੜੇ ਆ ਉਹ ਡਾਇਵਰਟ ਕੀਤੇ ਆ, ਅਤੇ ਘਰਾਂ ਤੋਂ ਹੀ ਕੰਮ ਕਰਦੇ ਆ। ਸੋ ਸਰੋਤਿਆਂ ਦੇ ਕੁਐਸਚਨ ਸੀ ਵੀ ਸਾਨੂੰ ਹਜੇ ਆਈ ਨਹੀਂ, ਅਸੀਂ ਅਪਲਾਈ ਕੀਤਾ। ਉਹ ਕਹਿੰਦੇ 3 ਤੋਂ 4 ਵੀਕ ਲੱਗ ਸਕਦੇ ਆ, ਪਰ ਉਹ 'ਚ ਕੋਈ ਘਬਰਾਉਣ ਵਾਲੀ ਗੱਲ ਨਹੀਂ। ਜਦ ਦਾ ਤੁਸੀਂ ਅਪਲਾਈ ਕੀਤਾ ਹੈ, ਜਦੋਂ ਵੀ ਤੁਹਾਨੂੰ ਪੈਸੇ ਮਿਲਣੇ ਫਿਰ ਉਹ ਇਕੱਠੇ ਹੀ ਮਿਲ ਜਾਣੇ ਹੈਗੇ ਆ। ਤੁਹਾਡੀ ਲੋਕਲ ਅਨਇੰਪਲੋਇਮੈਂਟ ਪਲੱਸ ਜਿਹੜਾ ਫੈਡਰਲ ਗਵਰਨਮੈਂਟ ਨੇ $600 ਦੇ ਕਰੀਬ ਦੇਣਾ ਹੈਗਾ ਆ। ਜੀ, ਅੱਜ ਸੁਪਰੀਮ ਕੋਰਟ ਨੇ ਹਰਜੋਤ ਸਿੰਘ ਜੀ ਕੁਛ ਜਿਹੜੇ ਆ ਅਹਿਮ ਕੇਸਾਂ ਦੇ ਉੱਤੇ ਸੁਣਵਾਈ ਜਿਹੜੀ ਉਹ ਕੀਤੀ ਹੈ, ਅਤੇ ਉਸ ਦੇ ਵਿੱਚ ਆਪਣੇ ਕੁਛ ਰਾਏ ਅਤੇ ਆਪਣੀਆਂ ਫੈਸਲੇ ਜਿਹੜੇ ਉਹ ਸੁਣਾਏ ਨੇ। ਸੁਪਰੀਮ ਕੋਰਟ ਨੇ ਕਾਂਗਰਸ ਨੂੰ ਆਖਿਆ ਵੀ ਜਿਹੜਾ ਓਬਾਮਾ ਕੇਅਰ ਦੇ ਤਹਿਤ ਜਿਹੜੇ ਇੰਸ਼ੋਰਰ ਸੀਗੇ ਉਹਨਾਂ ਨੂੰ ਜਿਹੜੇ ਬਿਲੀਅਨਸ ਆਫ ਡਾਲਰ ਤੁਸੀਂ ਪੇ ਕਰਨੇ ਸੀ ਉਹ ਤੁਹਾਨੂੰ ਦੇਣੇ ਹੀ ਪੈਣਗੇ। ਇੱਕ ਦੇ ਮੁਕਾਬਲੇ 8 ਜਿਹੜੇ ਸੁਪਰੀਮ ਕੋਰਟ ਦੇ ਜਸਟਿਸਿਸ ਆ ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ, ਅਤੇ $12 ਬਿਲੀਅਨ ਦਾ ਜਿਹੜਾ ਰਿਸਕ ਕੋਰੀਡੋਰ ਪ੍ਰੋਗਰਾਮ ਸੀਗਾ, ਜਿਹੜਾ ਕਿ ਇੰਸ਼ੋਰਰਸ ਸੀਗੇ, ਜਿਹੜੀਆਂ ਕੰਪਨੀਆਂ ਸੀਗੀਆਂ, ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਸੁਣਾਇਆ ਵੀ ਕਾਂਗਰਸ ਨੂੰ ਇਹ ਹੁਣ ਓਬਾਮਾ ਕੇਅਰ ਦੇ ਲਾਅ ਦੇ ਤਹਿਤ ਜਿਨ੍ਹਾਂ ਦੇ ਉੱਤੇ ਇੰਪੈਕਟ ਇਹ ਹੋਇਆ ਸੀਗਾ ਵੀ ਉਹਨਾਂ ਨੂੰ ਇਹ ਡਾਲਰ ਜਿਹੜੇ ਉਹ ਦਿੱਤੇ ਜਾਣਗੇ। ਸੋ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਰੱਪਾ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਉਹ ਚੱਲ ਰਿਹਾ ਹੈਗਾ ਆ, ਅਤੇ ਰਿਪਬਲਿਕਨਸ ਨੇ ਇਸ ਪ੍ਰੋਗਰਾਮ ਨੂੰ ਇੰਸ਼ੋਰਰ ਬੇਲ ਆਊਟ ਜਿਹੜਾ ਆ ਉਹ ਆਖਿਆ ਸੀਗਾ। ਸੋ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਹੈਗਾ। ਸੋ ਜਸਟਿਸਿਸ ਆ 1 ਦੇ ਮੁਕਾਬਲੇ 8 ਦੇ ਵਿੱਚ ਇਹਨਾਂ ਦੇ ਹੱਕ ਦੇ ਵਿੱਚ ਆਏ ਸੀਗੇ। ਜੀ, ਇਸੇ ਤਰ੍ਹਾਂ ਸੁਪਰੀਮ ਕੋਰਟ ਨੇ ਇੱਕ ਨਿਊਯਾਰਕ ਦਾ ਜਿਹੜਾ ਗਨ ਰੈਗੂਲੇਸ਼ਨ ਲਾਅ ਸੀਗਾ ਉਹਦੇ ਵੀ ਜਿਹੜਾ ਆ ਉਹਨੂੰ ਨਾ ਕੀਤੀ ਆ ਵੀ ਫਸਟ ਜਿਹੜਾ ਆ ਸੈਕੰਡ ਅਮੈਂਡਮੈਂਟ ਕੇਸ ਜਿਹੜਾ ਸੀਗਾ 10 ਸਾਲਾਂ ਦੇ ਵਿੱਚ ਸੀ, ਇਹਦੇ ਉੱਤੇ ਕਿਸੇ ਤਰ੍ਹਾਂ ਉਹਨਾਂ ਨੇ ਰੂਲ ਕਰਨ ਤੋਂ ਨਾ ਕਰ ਦਿੱਤੀ ਹੈਗੀ ਆ। ਸੋ ਬੇਸਿਕਲੀ ਸੈਕੰਡ ਅਮੈਂਡਮੈਂਟ ਦੇ ਹੱਕ ਦੇ ਵਿੱਚ ਇਹ ਫੈਸਲਾ ਉਹਨਾਂ ਦੇ ਨਹੀਂ ਆਇਆ। ਸੋ ਕਿਤੇ ਨਾ ਕਿਤੇ NRA ਵਾਲੇ ਇੱਦਾਂ ਉਹਨਾਂ ਨੂੰ ਲੱਗਾ ਵੀ ਸੁਪਰੀਮ ਕੋਰਟ ਨੇ ਉਹਨਾਂ ਦਾ ਜਿਹੜਾ ਸਾਥ ਆ ਉਹ ਨਹੀਂ ਦਿੱਤਾ। ਇੱਦਾਂ ਹੀ ਹੁੰਦਾ ਹੈ ਜੀ, ਜਦੋਂ ਉੱਚ ਅਦਾਲਤਾਂ ਦੇ ਵਿੱਚ ਜਾਂਦੇ ਕੁਛ ਹੱਕ ਦੇ ਵਿੱਚ ਆਉਂਦੇ ਨੇ ਫੈਸਲੇ, ਕੁਛ ਜਿਹੜੇ ਉਹ ਵਿਰੋਧ ਦੇ ਵਿੱਚ ਉਹ ਆਉਂਦੇ ਨੇ।
ਅਨਸਾਈਨਡ। ਸੋ ਇਸ 2 ਪੇਜ ਦੇ ਓਪੀਨੀਅਨ ਦੇ ਉੱਤੇ ਹਰਜੋਤ ਸਿੰਘ ਜੀ ਕਿਸੇ ਵੀ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਉਹਨਾਂ ਨੇ ਸਾਈਨ ਜਿਹੜਾ ਉਹ ਨਹੀਂ ਕੀਤਾ। ਸੋ ਇਹਦਾ ਮਤਲਬ ਜਾਂ ਇਹ ਹੁੰਦਾ ਆ ਵੀ ਸਾਰਿਆਂ ਦੇ ਸਮਝੌਤਾ ਸਾਰੇ ਇੱਕੋ ਚੀਜ਼ ਹੀ ਜਿਹੜੀ ਉਹ ਸੋਚ ਰਹੇ ਹੁੰਦੇ ਨੇ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਆ ਉਹ ਐਲ ਪਾਸੋ ਟੈਕਸਸ ਤੋਂ ਆ ਰਹੀ ਹੈ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਅਗਸਤ ਦੇ ਵਿੱਚ ਉੱਥੇ ਇੱਕ ਮਾਸ ਸ਼ੂਟਿੰਗ ਹੋਈ ਸੀ। ਇੱਕ ਸਦਾਈ ਬੰਦੇ ਨੇ ਜਿਹੜਾ ਐਲ ਪਾਸੋ ਟੈਕਸਸ ਦਾ ਜਿਹੜਾ ਵਾਲਮਾਰਟ ਸੀ ਉੱਥੇ ਗੋਲੀਆਂ ਚਲਾ ਦਿੱਤੀਆਂ ਸੀਆਂ। ਉਹਦੇ ਵਿੱਚ 19 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕੁਛ ਲੋਕ ਜਿਹੜੇ ਆ ਕਾਫੀ ਬੁਰੀ ਤਰ੍ਹਾਂ ਹਾਲਤ ਦੇ ਵਿੱਚ ਫੱਟੜ ਜਿਹੜੇ ਆ ਹਸਪਤਾਲਾਂ 'ਚ ਐਡਮਿਟ ਕੀਤੇ ਗਏ ਸੀ। ਅੱਜ ਇੱਕ ਹੋਰ ਕਹਿੰਦੇ ਵੀ ਬਹੁਤ ਹੀ ਵਧੀਆ ਕੋਚ ਸੀਗਾ, ਉਹ ਜਦੋਂ ਉਹ ਫੱਟੜ ਹੋ ਗਿਆ ਸੀ ਉਹਨੂੰ ਐਡਮਿਟ ਕੀਤਾ ਗਿਆ ਸੀ, ਉਹਦੀ ਫੇਰ ਜਿਹੜੀ ਆ ਮੌਤ ਹੋ ਗਈ ਹੈਗੀ ਆ। ਸੋ ਐਲ ਪਾਸੋ ਦੇ ਵਿੱਚ ਜਿਹੜੀ ਮਾਸ ਸ਼ੂਟਿੰਗ ਹੋਈ ਸੀ ਉਹਦੇ ਕਹਿੰਦੇ ਵੀ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈਗੀ ਆ 20 ਹੋ ਗਈ ਆ। 23 ਤੋਂ ਵੱਧ ਜਿਹੜੇ ਲੋਕ ਆ ਉੱਥੇ ਫੱਟੜ ਹੋਏ ਸੀ। ਇਹ ਪਿਛਲੇ ਸਾਲ ਅਗਸਤ ਦੇ ਵਿੱਚ ਜਿਹੜੀ ਆ ਸ਼ੂਟਿੰਗ ਹੋਈ ਸੀ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇਹ ਗੱਲ ਆ, ਰਾਸ਼ਟਰਪਤੀ ਟਰੰਪ ਨੇ ਸਵਾਲ ਚੁੱਕਿਆ ਆ ਖਾਸ ਕਰਕੇ ਡੈਮੋਕ੍ਰੇਟ ਸਟੇਟਸ ਨੂੰ ਲੈ ਕੇ। ਕਹਿੰਦੇ ਵੀ ਜਿਹੜੀਆਂ ਪੂਅਰਲੀ ਰਨ ਸਟੇਟਸ ਹੈਗੀਆਂ ਆ ਉਹਨਾਂ ਨੂੰ ਜਿਹੜੇ ਟੈਕਸ ਪੇਅਰ ਮਨੀ ਦੇ ਨਾਲ ਕਿਉਂ ਜਿਹੜਾ ਆ ਉਹ ਬੇਲ ਆਊਟ ਜਿਹੜਾ ਉਹ ਕੀਤਾ ਜਾਵੇ। ਸੋ ਕਿਤੇ ਨਾ ਕਿਤੇ ਜਿਹੜੇ ਸੈਨੇਟ ਜਿਹੜੇ ਮੈਜੋਰਟੀ ਲੀਡਰ ਹੈਗੇ ਨੇ ਮਿਚ ਮਕੋਨਲ, ਉਹਨਾਂ ਦੀ ਹੀ ਉਹ ਇੱਕ ਗੱਲ ਨੂੰ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਦੁਹਰਾਇਆ ਆ ਜਾਂ ਹੋਰ ਉਸ ਨੂੰ ਥਾਪੜਾ ਆ ਉਹ ਦਿੱਤਾ ਆ। ਮਿਚ ਮਕੋਨਲ ਨੇ ਕੁਝ ਦਿਨ ਪਹਿਲਾਂ ਇਹ ਆਖਿਆ ਸੀਗਾ ਵੀ ਜਿਹੜੀਆਂ ਸਟੇਟ ਬੈਂਕਰਪਟ ਹੋ ਰਹੀਆਂ ਨੇ ਉਹਨਾਂ ਨੂੰ ਬੈਂਕਰਪਸੀ ਫਾਈਲ ਜਿਹੜੀ ਉਹ ਕਰਨੀ ਚਾਹੀਦੀ ਆ, ਰਾਦਰ ਦੈਨ ਕਾਂਗਰਸ ਵੱਲ ਨੂੰ ਇਹ ਉਮੀਦ ਰੱਖਣੀ ਵੀ ਉਹ ਉਹਨਾਂ ਨੂੰ ਬੇਲ ਆਊਟ ਕਰਨਗੇ। ਉਸ ਦੇ ਉੱਤੇ ਫਿਰ ਕਈ ਲੋਕਾਂ ਨੇ ਸਵਾਲ ਕੀਤਾ ਸੀ ਵੀ ਫਿਰ ਕਿਉਂ $multi-billion ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਬੇਲ ਆਊਟ ਕਿਉਂ ਦਿੱਤੇ ਜਾ ਰਹੇ ਆ। ਜੇ ਉਹ ਫੇਲ ਹੋ ਰਹੀਆਂ, ਜੇ ਉਹ ਪੂਅਰਲੀ ਰਨ ਨੇ ਤਾਂ ਉਹਨਾਂ ਨੂੰ ਵੀ ਫਿਰ ਜਿਹੜਾ ਉਹ ਫੇਲ ਹੋਣ ਦੇਣਾ ਚਾਹੀਦਾ ਆ। ਅਤੇ ਉਦਣ ਜਿੱਦਾਂ ਤੁਸੀਂ ਵੀ ਕਹਿ ਰਹੇ ਸੀ ਵੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਸਾਰਿਆਂ ਦਾ ਜਿਹੜਾ ਉਹ ਇਕੱਠਾ ਹੈ। ਅਤੇ ਜਿੱਦਾਂ ਕੱਲ੍ਹ ਵੀ ਆਪਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਜਿਹੜੇ SBA ਲੋਨਸ ਦੀ ਵੰਡ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਇਹ ਦੇਖਿਆ ਗਿਆ ਵੀ ਜਿਹੜੀਆਂ ਇੱਕ ਹਿਸਾਬ ਦੇ ਨਾਲ ਰੈੱਡ ਸਟੇਟਸ ਆ ਜਾਂ ਜਿੱਥੇ ਰਾਸ਼ਟਰਪਤੀ ਟਰੰਪ ਹੋਣਾ ਨੇ ਜਿਹੜੀ ਜ਼ਿਆਦਾ ਜਿੱਤ ਪ੍ਰਾਪਤ ਕੀਤੀ ਸੀ ਉੱਥੇ ਜਿਹੜੇ ਲੋਨਸ ਦੀ ਡਿਸਟਰੀਬਿਊਸ਼ਨ ਜ਼ਿਆਦਾ ਹੋਈ ਆ ਬਾਕੀ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਦੇ ਮੁਕਾਬਲੇ। ਜੀ ਅਗਲੀ ਖਬਰ ਜਿਹੜੀ ਨਾਰਥ ਕੋਰੀਆ ਤੋਂ ਆ ਰਹੀ ਹੈ। ਨਾਰਥ ਕੋਰੀਆ ਦੇ ਲੀਡਰ ਨੂੰ ਲੈ ਕੇ ਹਜੇ ਵੀ ਜਿਹੜੀਆਂ ਆ ਜਿਹੜੇ ਮੀਡੀਆ, ਕੋਈ ਕਹਿ ਰਿਹਾ ਉਹ ਵੈਜੀਟੇਟਿਵ ਸਟੇਟ 'ਚ ਹੈਗਾ, ਕੋਈ ਕਹਿ ਰਿਹਾ ਵੀ ਕੋਈ ਠੀਕ ਆ। ਅੱਜ ਨਾਰਥ ਕੋਰੀਆ ਵਾਲਿਆਂ ਨੇ ਇੱਕ ਲੈਟਰ ਜਿਹੜਾ ਆ ਇੱਕ ਚਿੱਠੀ ਪਬਲਿਸ਼ ਕੀਤੀ ਹੈਗੀ ਆ ਆਪਣੀਆਂ ਅਖਬਾਰਾਂ ਦੇ ਵਿੱਚ ਜਿਹੜੀ ਕਹਿੰਦੇ ਸ਼ੋਅ ਕਰਦੀ ਆ ਵੀ ਕਿਮ ਜੋਂਗ ਉਨ ਨੇ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਨੂੰ ਅਪ੍ਰੈਲ 27 ਨੂੰ ਅੱਜ ਦੀ ਡੇਟ ਦੇ ਵਿੱਚ ਇੱਕ ਜਿਹੜੀ ਚਿੱਠੀ ਲਿਖੀ ਹੈਗੀ ਆ, ਕਿਉਂਕਿ ਅਪ੍ਰੈਲ 15 ਨੂੰ ਉਹਨਾਂ ਦੇ ਜਿਹੜਾ ਗ੍ਰੈਂਡ ਫਾਦਰ ਆ ਉਹਦਾ ਜਨਮ ਦਿਨ ਸੀ ਅਤੇ ਉਹ ਉਹਨਾਂ ਨੇ ਉਹਦੀ ਜਿਹੜੀ ਸੈਲੀਬ੍ਰੇਸ਼ਨ ਆ ਉਹਨੂੰ ਮਿਸ ਕੀਤਾ ਸੀ ਅਤੇ ਆਪਰੇਸ਼ਨ ਹੋਇਆ ਸੀ। ਬਹੁਤ ਸਾਰੇ ਲੋਕ ਜਿਹੜੇ ਆ ਉਹ ਆਸ ਕਰਾਈਆਂ ਲਾ ਰਹੇ ਆ ਵੀ ਉਹ ਬੁਰੀ ਤਰ੍ਹਾਂ ਬਿਮਾਰ ਆ ਜਾਂ ਡੈਥ ਹੋ ਗਈ ਆ। ਪਰ ਇਸ ਲੈਟਰ ਨਾਲ ਇਹ ਜਿਹੜੀ ਆ ਸ਼ੋਅ ਕਰਨ ਦੀ ਜਿਹੜੀ ਨਾਰਥ ਕੋਰੀਆ ਨੂੰ ਕੋਸ਼ਿਸ਼ ਕੀਤੀ ਗਈ ਆ ਵੀ ਉਹ ਠੀਕ ਠਾਕ ਹੈਗੇ ਆ ਅਤੇ ਉਸ ਨੇ ਸਾਊਥ ਅਫਰੀਕਾ ਦੇ ਜਿਹੜਾ ਲੀਡਰ ਆ ਰਾਮਾਫੋਸਾ ਉਸ ਨੂੰ ਜਿਹੜੀ ਆ 27 ਤਰੀਕ ਨੂੰ ਅੱਜ ਦੀ ਡੇਟ ਦੇ ਵਿੱਚ ਜਿਹੜੀ ਚਿੱਠੀ ਲਿਖੀ ਹੈਗੀ ਆ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਕੱਲ੍ਹ ਵੀ ਆਪਾਂ CDC ਦੇ ਜਿਹੜੇ ਨਵੇਂ 6 ਹੋਰ ਸਿੰਪਟਮ ਵਾਇਰਸ ਦੇ ਜਿਹੜੇ ਦੱਸੇ ਸੀ ਉਹਨਾਂ ਨੂੰ ਆਪਾਂ ਜੇ ਇੱਕ ਵਾਰੀ ਫੇਰ ਦੁਹਰਾਉਂਦੇ ਜਾਈਏ। ਇਸ ਦੇ ਵਿੱਚ ਕੰਬਣੀ ਆਉਣੀ, ਬੁਖਾਰ ਦੇ ਨਾਲ ਜਿਹੜੀ ਆ ਕੰਬਣੀਆਂ ਛਿੜਨੀਆਂ, ਜਿਹੜੇ ਸਰੀਰ ਦੇ ਵਿੱਚ ਮਸਲ ਜਿਹੜੇ ਆ ਉਹਨਾਂ ਦੇ ਵਿੱਚ ਜਿਹੜੀਆਂ ਪੀੜਾਂ ਹੋਣੀਆਂ, ਸਿਰ ਪੀੜ ਹੋਣਾ, ਗਲਾ ਜਿਹੜਾ ਖਰਾਬ ਹੋਣਾ, ਸੋਰ ਥਰੋਟ ਹੋਣਾ, ਅਤੇ ਜਾਂ ਜਿਹੜੀ ਸਮੈਲ ਜਾਂ ਟੇਸਟ ਜਿਹੜੀ ਆਪਾਂ ਨੂੰ ਖੁਸ਼ਬੂ ਆਉਂਦੀ ਆ ਅਤੇ ਜਾਂ ਜਿਹੜਾ ਸਵਾਦ ਆਉਂਦਾ ਆ ਉਹ ਜਿਹੜਾ ਉਹ ਨਾ ਆਉਣਾ, ਇਹ ਵੀ ਕਹਿੰਦੇ ਲੱਛਣ ਆ ਇਹ ਕਰੋਨਾ ਵਾਇਰਸ ਦੇ ਹੋ ਸਕਦੇ ਆ। US ਦੀ ਸੈਂਟਰਲ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ CDC ਨੇ ਇਹ ਜਿਹੜੇ ਨਵੇਂ 6 ਸਿੰਪਟਮ ਜਿਹੜੇ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿਹੜੇ ਆ ਉਹ ਨੋਟ ਕਰਵਾਏ ਨੇ। ਕਹਿੰਦੇ ਵੀ ਇਹ ਜਿਹੜੇ ਸਿੰਪਟਮ ਆ 2 ਤੋਂ ਲੈ ਕੇ 14 ਦਿਨਾਂ ਤੋਂ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਜੇ ਕਰੋਨਾ ਵਾਇਰਸ ਤੋਂ ਐਕਸਪੋਜ਼ ਹੋਏ ਆ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਜਿਹੜੇ ਉਹ ਦਿਸ ਸਕਦੇ ਨੇ। ਇਹ ਪਹਿਲੇ ਸਿੰਪਟਮਸ ਦੇ ਨਾਲ ਹੀ ਕਈ ਜਿਹੜੇ ਕਿਉਂਕਿ ਬੁਖਾਰ ਵਗੈਰਾ ਇਹ ਕੁਛ ਹੋਣਾ ਇਹ ਕਿਤੇ ਨਾ ਕਿਤੇ ਇੱਕ ਦੂਜੇ ਦੇ ਨਾਲ ਮਿਲਦੇ ਨੇ, ਪਰ ਫਿਰ ਵੀ ਜਿਹੜੇ ਉਹਨਾਂ ਨੇ ਨਵੇਂ ਜਿਹੜੇ 6 ਸਿੰਪਟਮ ਜਿਹੜੇ ਆ ਉਹ ਦੱਸੇ ਗਏ ਨੇ। ਜੀ ਅਗਲੀ ਖਬਰ ਜਿਹੜੀ ਆ ਯੂਰਪ ਤੋਂ ਆ ਰਹੀ ਆ। ਯੂਰਪੀਅਨ ਯੂਨੀਅਨ ਦੇ ਜਿਹੜੇ ਕੁਛ ਜਿਹੜੇ ਮੁਲਕ ਹੈਗੇ ਆ ਫਰਾਂਸ, ਇਟਲੀ ਅਤੇ ਸਪੇਨ ਕਹਿੰਦੇ ਵੀ ਉਹ ਤਿਆਰੀਆਂ ਕਰ ਰਹੇ ਆ ਵੀ ਜਿਹੜਾ ਲੋਕਡਾਊਨ ਆ ਉਸ ਨੂੰ ਕਿਸ ਤਰ੍ਹਾਂ ਜਿਹੜਾ ਆ ਖੋਲ੍ਹਣਾ ਹੈਗਾ ਆ। ਸਪੇਨ ਵਾਲਿਆਂ ਨੇ ਆਲਰੇਡੀ ਜਿਹੜੇ ਬੱਚੇ ਆ ਉਹਨਾਂ ਨੂੰ ਉਹ ਕਿਹਾ ਵੀ ਥੋੜ੍ਹਾ ਟਾਈਮ ਉਹ ਬਾਹਰ ਜਾ ਕੇ
ਗਰਾਊਂਡ ਦੇ ਵਿੱਚ ਜਾਂ ਸਟਰੀਟ ਤੇ ਜਾ ਕੇ ਖੇਲ ਸਕਦੇ ਆ, ਕਿਉਂਕਿ ਟੋਟਲੀ ਜਿਹੜੇ ਆ ਲੋਕਡਾਊਨ ਸੀਗੇ। USA ਦੇ ਵਿੱਚ ਸਾਰਿਆਂ ਨੂੰ ਪਤਾ ਵੀ ਇੰਨੀਆਂ ਜ਼ਿਆਦਾ ਜਿਹੜੀਆਂ ਮੌਤਾਂ ਹੋਈਆਂ, ਤੇ ਇਹ ਜਿਹੜੇ 3 ਮੁਲਕ ਮੈਂ ਦੱਸੇ ਇੱਥੇ ਵੀ ਬਹੁਤ ਜ਼ਿਆਦਾ, ਜਿਹੜੇ ਇਟਲੀ, ਸਪੇਨ, ਗਰੀਸ, ਫਰਾਂਸ, ਇੱਥੇ ਵੀ ਜਿਹੜੀ ਕਾਫੀ ਮੌਤਾਂ ਦੀ ਗਿਣਤੀ ਹੋਈ ਆ। ਪੂਰੀ ਦੁਨੀਆ 'ਚ 2 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ। ਸੋ ਉਹਨਾਂ ਮੁਲਕਾਂ ਨੇ ਵੀ ਹੌਲੀ ਹੌਲੀ ਜਿਹੜੀ ਆ ਆਪਣੀ ਇਕੋਨਮੀ ਖੋਲ੍ਹਣ ਦੇ ਲਈ ਲੋਕਾਂ ਨੂੰ ਜਿਹੜੇ ਆ ਢਿੱਲ ਦੇਣੀ ਥੋੜ੍ਹੀ ਸ਼ੁਰੂ ਕੀਤੀ ਆ, ਤਾਂ ਕਿ ਲੋਕ ਜਿਹੜੇ ਆ 2-3 ਮਹੀਨਿਆਂ ਤੋਂ ਜਿਹੜੇ ਅੰਦਰ ਸੀਗੇ ਉਹ ਬਾਹਰ ਜਾ ਸਕਣ। ਜੀ, ਹਾਊਸ ਦੀ ਸਪੀਕਰ ਨੈਂਸੀ ਪਲੋਸੀ ਜਿਹੜੀ ਆ ਉਹਨੇ ਕੱਲ੍ਹ ਜਿਹੜੀ MSNBC ਦੇ ਨਾਲ ਗੱਲਬਾਤ ਕਰਦੇ ਹੋਏ ਇੱਕ ਹਿਸਾਬ ਦੇ ਨਾਲ ਯੂਨੀਵਰਸਲ ਬੇਸਿਕ ਇਨਕਮ ਦੀ ਜਿਹੜੀ ਗੱਲ ਆ ਉਹ ਕੀਤੀ ਆ। ਉਹਨਾਂ ਨੇ ਆਈਡੀਆ ਜਿਹੜਾ ਉਹ ਮੋਹਰੇ ਲਿਆਂਦਾ ਆ ਵੀ ਗੈਰੰਟਿਡ ਇਨਕਮ ਜਿਹੜੀ ਆ ਲੋਕਾਂ ਨੂੰ ਉਹ ਦਿੱਤੀ ਜਾ ਸਕਦੀ ਆ ਇੱਕ ਵਾਰੀ ਆਪਾਂ ਪੈਂਡੈਮਿਕ ਤੋਂ ਜਿਹੜਾ ਉਹ ਨਿਕਲ ਜਾਈਏ। ਡੈਮੋਕ੍ਰੇਟ ਪਾਰਟੀ ਦਾ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਐਂਡਰਿਊ ਯੈਂਗ ਜਿਹੜਾ ਐਂਟਰਪ੍ਰੈਨਿਓਰ ਸੀਗਾ, ਉਸਨੇ ਜਿਹੜਾ ਯੂਨੀਵਰਸਲ ਬੇਸਿਕ ਇਨਕਮ ਆ ਉਸ ਨੂੰ ਕਾਫੀ ਜ਼ਿਆਦਾ ਮਸ਼ਹੂਰ ਕੀਤਾ ਸੀਗਾ, ਅਤੇ ਉਸਨੇ ਆਪਣੀ ਇੱਕ ਰੈਲੀ ਦੇ ਵਿੱਚ 1000 ਪ੍ਰਤੀ ਮਹੀਨਾ ਜਿਹੜਾ ਉਹ 1 ਸਾਲ ਦੇ ਲਈ ਕੁਝ ਲੋਕਾਂ ਨੂੰ ਚੁਣਿਆ ਵੀ ਸੀਗਾ। ਉਹਨਾਂ ਨੂੰ ਉਹ ਯੂਨੀਵਰਸਲ ਬੇਸਿਕ ਇਨਕਮ ਦੇ ਲਈ ਉਹਨੇ ਟੈਸਟ ਕੇਸ ਦੇ ਵਜੋਂ ਜਿਹੜਾ ਉਹ ਚੁਣਿਆ ਸੀਗਾ। ਸੋ ਹੁਣ ਦੇਖਦੇ ਹਾਂ ਵੀ ਇਹਦੇ ਉੱਤੇ ਜਿਹੜਾ ਆ ਉਹ ਕੀ ਕੁਛ ਹੋਊਗਾ। ਉਧਰ ਖੇਡਾਂ ਦੇ ਨਾਲ ਜੁੜੀ ਖਬਰ ਦੇ ਵਿੱਚ ਇਹ ਆ, ਜਿਹੜੇ NBA ਦੇ ਕਮਿਸ਼ਨਰ ਆ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਜਿਹੜੇ ਸੂਬਿਆਂ ਦੇ ਵਿੱਚ ਸ਼ੈਲਟਰ ਇਨ ਪਲੇਸ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਆ, ਉੱਥੇ ਦੀਆਂ ਜਿਹੜੀਆਂ ਟੀਮਸ ਆ ਉਹਨਾਂ ਨੂੰ ਆਪਣੀਆਂ ਟ੍ਰੇਨਿੰਗ ਫੈਸਿਲਿਟੀਜ਼ ਆ ਮੁੜ ਖੋਲ੍ਹਣ ਦੇ ਲਈ, ਜਾਂ ਉੱਥੇ ਉਹਨਾਂ ਜਿਹੜੇ ਪਲੇਅਰਸ ਆ ਉਹਨਾਂ ਨੂੰ ਮੁੜ ਕੇ ਦੁਬਾਰਾ ਆਪਣੀ ਟ੍ਰੇਨਿੰਗ ਕਰਨ ਦੇ ਲਈ ਜਿਹੜੀ ਖੁੱਲ੍ਹ ਦਿੱਤੀ ਜਾ ਸਕਦੀ ਆ, ਅਤੇ ਬਾਕੀ ਸੂਬਿਆਂ ਦੇ ਵਿੱਚ ਫਿਰ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਜਾਊਗਾ। ਸੋ ਇਸ ਸਾਲ ਦੇ ਵਿੱਚ ਤਕਰੀਬਨ ਐਂਟਰਟੇਨਮੈਂਟ ਦੇ ਨਾਲ ਜੁੜੀਆਂ ਹੋਈਆਂ ਹਰਜੋਤ ਸਿੰਘ ਜੀ ਸਾਰੀਆਂ ਹੀ ਚੀਜ਼ਾਂ, ਜਾਂ ਵੱਡੇ ਕੌਨਸਰਟਸ ਜਾਂ ਖੇਡਾਂ ਆ, ਉਹਨਾਂ ਦੇ ਉੱਤੇ ਕਾਫੀ ਬੁਰਾ ਪ੍ਰਭਾਵ ਪਿਆ ਆ। ਉਧਰ ਫਾਰਮੂਲਾ 1 ਜਿਹੜੀ ਆ ਕਾਫੀ ਤੇਜ਼ ਜਿਹੜੀ ਰਫਤਾਰ ਰੇਸ ਗੱਡੀਆਂ ਦੀ ਰੇਸ ਵਾਲੀ ਹੁੰਦੀ ਆ ਖੇਡ, ਉਹ ਕਹਿੰਦੇ ਜੁਲਾਈ ਦੇ ਵਿੱਚ ਦੁਬਾਰਾ ਚਾਲੂ ਹੋ ਸਕਦੀ ਆ, ਅਤੇ ਉੱਥੇ ਜਿਹੜੀ ਰੇਸ ਆ ਆਸਟਰੀਆ ਦੇ ਵਿੱਚ ਪਹਿਲੀ ਹੋਊਗੀ। ਜ਼ਿਆਦਾਤਰ ਆਸਟ੍ਰੇਲੀਆ ਤੋਂ ਇਹ ਜਿਹੜੀ ਫਾਰਮੂਲਾ 1 ਦਾ ਸੀਜ਼ਨ ਜਿਹੜਾ ਉਹ ਸ਼ੁਰੂ ਹੁੰਦਾ ਸੀਗਾ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਕਿੱਥੇ ਤੱਕ ਜਿਹੜੀ ਇਹ ਗੱਲ ਉਹ ਪਹੁੰਚਦੀ ਆ, ਉਦੋਂ ਤੱਕ ਕਿੰਨਾ ਕੰਟਰੋਲ ਹੋਊਗਾ, ਅਤੇ ਕੀ ਇਹ ਸਾਰੀਆਂ ਜਿੰਨੇ ਵੀ ਖੇਡਾਂ ਹੋਣਗੀਆਂ ਵਿਦਾਊਟ ਆਡੀਅੰਸ, ਵਿਦਾਊਟ ਸਪੈਕਟੇਟਰਸ ਹੋਣਗੀ, ਜਾਂ ਫਿਰ ਜਾਂ ਉਹਨਾਂ ਨੂੰ ਵੀ ਅਲਾਓ ਕੀਤਾ ਜਾਊਗਾ। ਜੀ, ਅਗਲੀ ਜਿਹੜੀ ਨਿਊਜ਼ ਹੈਗੀ ਆ ਉਹ ਆਇਲ ਇੰਡਸਟਰੀ ਨੂੰ ਲੈ ਕੇ ਆ। ਕਹਿੰਦੇ ਵੀ ਜਿਹੜੀ ਆਇਲ ਮਾਰਕੀਟਸ ਆ ਇਹ ਬਹੁਤ ਜ਼ਿਆਦਾ ਜਿਹੜੀਆਂ ਓਵਰ ਸਪਲਾਈਡ ਹੈਗੀਆਂ ਆ। ਬਹੁਤ ਵੱਡੀ ਗਿਣਤੀ ਦੇ ਵਿੱਚ USA 'ਚ ਕਰੂਡ ਆਇਲ ਜਿਹੜਾ ਆ ਉਹ ਜਮ੍ਹਾਂ ਹੋ ਗਿਆ ਹੈਗਾ, ਅਤੇ ਅੱਜ ਫਿਰ USA ਦੇ ਵਿੱਚ ਆਇਲ ਦੀਆਂ ਜਿਹੜੀਆਂ ਕੀਮਤਾਂ ਆ ਉਹ ਕਾਫੀ ਥੱਲੇ ਗਈਆਂ ਹੈਗੀਆਂ। ਸਵੇਰੇ 27.7% ਡਾਊਨ ਗਈਆਂ। ਹੁਣ ਬੈਰਲ ਜਿਹੜਾ $12.25 ਨੂੰ ਹੈਗਾ। ਪਿਛਲੇ ਦਿਨਾਂ 'ਚ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀ ਕਿਸ ਤਰ੍ਹਾਂ ਜਿਹੜਾ ਆ ਬੈਰਲ 0 ਤੇ ਥੱਲੇ ਚਲ ਗਿਆ ਸੀ। ਸੋ ਹੁਣ ਇਸ ਨੂੰ ਲੈ ਕੇ ਤੁਸੀਂ ਖੁਦ ਜਿਹੜੇ ਆ ਬਹੁਤ ਸਾਰੇ ਜਿਹੜੇ ਗੈਸ ਸਟੇਸ਼ਨਸ ਆ ਉਹਨਾਂ ਦੇ ਉੱਤੇ ਪ੍ਰਾਈਸਾਂ ਜਿਹੜੀਆਂ ਦੇਖ ਸਕਦੇ ਆ। ਸਭ ਤੋਂ ਜ਼ਿਆਦਾ ਕਹਿੰਦੇ ਵੀ ਜਿਹੜੀਆਂ ਘੱਟ ਪ੍ਰਾਈਸਾਂ ਜਿਹੜੀਆਂ ਹੈਗੀਆਂ ਵਿਸਕੌਨਸਨ ਸਟੇਟ ਦੇ ਵਿੱਚ, ਮਿਲਵਾਕੀ ਦੇ ਵਿੱਚ ਕਈ ਗੈਸ ਸਟੇਸ਼ਨਾਂ 'ਤੇ 75 ਸੈਂਟ ਪਰ ਗੈਲਨ ਜਿਹੜੀ ਆ ਗੈਸ ਵਿਕ ਰਹੀ ਹੈਗੀ ਅੱਜ ਦੀ ਡੇਟ ਦੇ ਵਿੱਚ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਇੱਕ ਜਿਹੜਾ ਪੰਜਾਬੀ ਮੂਲ ਦਾ ਜਿਹੜਾ ਬੰਦਾ ਆ ਅਮਰਦੀਪ ਸਿੰਘ ਬੋਬੀ 45 ਸਾਲ ਦਾ ਆ, ਉਸ ਨੂੰ ਕਹਿੰਦੇ ਡਿਫੈਂਸ ਪ੍ਰੋਡਕਸ਼ਨ ਐਕਟ 1950 ਦੇ ਜਿਹੜੇ ਇਸ ਐਕਟ ਦੀ ਉਲੰਘਣਾ ਕਰਨ ਦੇ ਵਜੋਂ ਜਿਹੜਾ ਉਹ ਚਾਰਜ ਕੀਤਾ ਗਿਆ ਹੈਗਾ ਆ। ਇਸ ਜਿਹੜਾ ਨਿਊਯਾਰਕ ਦਾ ਇਹ ਰੀਟੇਲਰ ਹੈਗਾ ਆ, ਇਹ ਹੈਂਡ ਸੈਨੀਟਾਈਜ਼ਰ, ਸਰਜੀਕਲ ਮਾਸਕ, ਡਿਸਪੋਜ਼ੇਬਲ ਮਾਸਕ, ਇੱਦਾਂ ਦੀਆਂ ਚੀਜ਼ਾਂ ਉਹ ਵੇਚਦਾ ਸੀਗਾ, ਅਤੇ ਇਸ ਦੇ ਉੱਤੇ ਇਹ ਦੋਸ਼ ਨੇ ਵੀ ਇਸ ਨੇ ਕਾਫੀ ਜ਼ਿਆਦਾ ਪ੍ਰਾਈਸ ਗੌਜਿੰਗ ਯਾਨੀ ਕਿ ਘੱਟ ਕੀਮਤ ਦੇ ਉੱਤੇ ਖਰੀਦ ਕੇ ਉਸ ਤੋਂ ਕਈ ਗੁਣਾ ਵੱਧ ਕੀਮਤ ਦੇ ਉੱਤੇ ਇਹਨੂੰ ਜਿਹੜਾ ਉਹ ਵੇਚਣਾ ਸ਼ੁਰੂ ਕੀਤਾ ਹੋਇਆ। ਕਹਿੰਦੇ ਵੀ ਅਗਲੇ ਹਫਤੇ ਸ਼ਾਇਦ ਇਹ ਆਤਮ ਸਮਰਪਣ ਆ ਉਹ ਕਰ ਸਕਦਾ ਆ। ਜਿਹੜੇ ਅਮਰਦੀਪ ਸਿੰਘ ਦੇ ਜਿਹੜੇ ਅਟਰਨੀ ਆ ਬ੍ਰੈਡਲੀ ਗ੍ਰੈਟਸਮੈਨ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਚਾਰਜਸ ਆ ਇਹ ਮਨ ਘੜਤ ਜਿਹੜੇ ਉਹ ਲੱਗ ਰਹੇ ਨੇ। ਕਹਿੰਦੇ ਵੀ ਜੇ PPE ਗੁੱਡਸ ਨੂੰ ਵੇਚਣਾ ਇੱਕ ਕ੍ਰਾਈਮ ਆ ਤਾਂ ਕਹਿੰਦੇ ਵੀ ਫਿਰ ਬਹੁਤ ਸਾਰੇ ਲੋਕ ਜਿਹੜੇ ਉਹ ਜੇਲ੍ਹ ਦੇ ਵਿੱਚ ਇਹ ਜਾਣਗੇ। ਉਹਨਾਂ ਦੇ ਵਕੀਲ ਨੇ ਇਹ ਵੀ ਆਖਿਆ ਵੀ ਜਿਹੜਾ ਡਿਫੈਂਸ ਪ੍ਰੋਡਕਸ਼ਨ ਐਕਟ ਆ ਇਹ ਬੜਾ ਵੇਗ ਆ, ਇਸ ਦੇ ਵਿੱਚ ਕਾਫੀ ਕੁਛ ਇੰਟਰਪ੍ਰੀਟੇਸ਼ਨ ਦੇ ਲਈ ਜਿਹੜਾ ਉਹ ਹੁੰਦਾ ਆ, ਅਤੇ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਕਹਿੰਦੇ ਲੱਗਦਾ ਨਹੀਂ ਆ ਪੈਲਟ ਲੈਵਲ ਦੇ ਉੱਤੇ ਇਹ ਜਿਹੜਾ ਕੇਸ ਆ ਉਹ
ਬਚੂਗਾ ਵੀ। ਪਰ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਇਹ ਆ ਵੀ ਜਿਹੜੇ ਫੈਡਰਲ ਪ੍ਰੋਸੀਕਿਊਟਰ ਆ ਉਹਨਾਂ ਨੇ ਇਸ ਬੰਦੇ ਨੂੰ ਜਿਹੜਾ ਚਾਰਜ ਕਰਕੇ ਇਹ ਬਾਕੀ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਸਬਕ ਸਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਇਸ ਦੇ ਉੱਤੇ ਇਹ ਵੀ ਦੋਸ਼ ਸੀਗਾ ਵੀ ਇਸ ਨੂੰ ਨਿਊਯਾਰਕ ਜਿਹੜੀ ਡਿਪਾਰਟਮੈਂਟ ਆ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਜਦ ਸੀਜ਼ ਐਂਡ ਰਜਿਸਟ ਦੇ ਆਰਡਰ ਆਏ ਸੀ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਚੀਜ਼ਾਂ ਵੇਚਦਾ ਰਿਹਾ ਸੀਗਾ। ਬਿਲਕੁਲ ਉਹਨਾਂ ਨੂੰ ਕਾਫੀ ਕਹਿੰਦੇ ਵਾਰਨਿੰਗਸ ਦਿੱਤੀਆਂ ਗਈਆਂ ਸੀ, ਪਰ ਉਹ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜਾ ਸਮਾਨ ਆ ਉਹ ਵੇਚ ਰਹੇ ਸੀ। ਤੇ ਆਪਾਂ ਰਾਜਕਨਵੀਰ ਸਿੰਘ ਜੀ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਨੀ ਆ ਵੀ ਪੰਜਾਬੀ ਰੇਡੀਓ USA ਦੇ ਜਿਹੜੇ ਇੰਟਰਨੈਟ ਸੈਟਸ ਹੈਗੇ ਆ, ਰੇਡੀਓ ਸੈਟਸ ਉਹ ਪਹੁੰਚ ਗਏ ਆ। ਤੁਸੀਂ ਪੂਰੀ ਦੁਨੀਆ 'ਚ ਜਿਹੜੇ ਸਾਡੇ 4 ਸਟਰੀਮਸ, ਇੱਕ ਪੰਜਾਬੀ ਰੇਡੀਓ USA 24 ਘੰਟੇ ਚੱਲਦੇ ਜਿਹੜੇ ਵੱਖ-ਵੱਖ ਪ੍ਰੋਗਰਾਮ, ਇੱਕ ਉਹਦੇ ਵਿੱਚ ਗੁਰਬਾਣੀ ਰੇਡੀਓ ਆ ਜਿਹੜਾ 24 ਘੰਟੇ ਗੁਰਬਾਣੀ ਚੱਲਦੀ ਆ, ਤੇ ਇੱਕ ਨੌਨ ਸਟਾਪ ਪੰਜਾਬੀ ਜਿਹੜੇ ਪੰਜਾਬੀ ਦੇ ਗਾਣੇ, ਇੱਕ ਨੌਨ ਸਟਾਪ ਹਿੰਦੀ ਜਿਹੜੇ ਹਿੰਦੀ ਦੇ ਜਿਹੜੇ ਵਧੀਆ ਗਾਣੇ ਆ 24 ਆਵਰ ਚੱਲਦੇ ਆ। ਉਹ ਜੇ ਕਿਸੇ ਵੀ ਭੈਣ ਭਰਾ ਨੇ ਲੈਣਾ ਹੋਵੇ ਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਲਿਓ। ਜੀ ਬਿਲਕੁਲ ਜੀ, ਗਿਫਟ ਵੀ ਤੁਸੀਂ ਇਸ ਨੂੰ ਜਿਹੜਾ ਉਹ ਕਰ ਸਕਦੇ ਆ। ਅਤੇ ਇਸ ਦੇ ਨਾਲ ਨਾਲ ਕਈ ਗੁਰੂ ਘਰਾਂ ਦੀਆਂ ਜਿਹੜੀਆਂ ਸਟਰੀਮਸ ਆ ਉਹ ਵੀ ਉਸ ਦੇ ਵਿੱਚ ਐਡ ਹੈਗੀਆਂ ਆ। ਸੋ ਤੁਸੀਂ ਗੁਰਬਾਣੀ ਹੋਵੇ ਜਾਂ ਲੇਟੈਸਟ ਇਨਫੋਰਮੇਸ਼ਨ ਆ, ਐਂਟਰਟੇਨਮੈਂਟ ਆ, ਸਾਰਾ ਕੁਛ ਜਿਹੜਾ ਇਸ ਪੰਜਾਬੀ ਰੇਡੀਓ USA ਦੇ ਵਾਈਫਾਈ ਇੰਟਰਨੈਟ ਰੇਡੀਓ ਸੈਟਸ ਦੇ ਵਿੱਚ ਜਿਹੜਾ ਉਹ ਮੌਜੂਦ ਆ। ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਤੁਸੀਂ ਵਾਈਫਾਈ ਦੇ ਨਾਲ ਇਸ ਨੂੰ ਕਨੈਕਟ ਕਰਕੇ ਉਹ ਤੁਸੀਂ ਜਿਹੜਾ ਉਹ ਯੂਜ਼ ਕਰ ਸਕਦੇ ਹੋ। ਵਧੀਆ ਚੀਜ਼ ਇਹਦੀ ਹੈ ਵੀ ਇਹਨੂੰ ਹਮੇਸ਼ਾ ਤਾਰ ਲਾ ਕੇ ਰੱਖਣ ਦੀ ਜ਼ਰੂਰਤ ਨਹੀਂ। ਇਸ ਦੇ ਵਿੱਚ ਚਾਰਜੇਬਲ ਬੈਟਰੀ ਵੀ ਜਿਹੜੀ ਉਹ ਨਾਲ ਦੇ ਨਾਲ ਹੈਗੀ ਆ। ਤੁਸੀਂ ਇਸ ਨੂੰ ਚਾਰਜ ਕਰਕੇ ਵੱਖ-ਵੱਖ ਰੂਮਸ ਦੇ ਵਿੱਚ ਵੀ ਜਿਹੜਾ ਉਹ ਜਿੱਥੇ ਵੀ ਜਾਂਦੇ ਉੱਥੇ ਨਾਲ ਲਿਜਾ ਕੇ ਰੱਖ ਸਕਦੇ ਹੈਗੇ। ਸੋ ਇਹਦੇ 'ਚ ਕੋਈ ਪ੍ਰਾਈਸ ਵਗੈਰਾ ਜ਼ਿਆਦਾ ਇਨਕਰੀਜ਼ ਨਹੀਂ ਕੀਤੀ ਹੈਗੀ, ਸੇਮ ਹੀ ਪ੍ਰਾਈਸ ਆ ਜਿਹੜੀ ਪਿਛਲੇ 5-7 ਸਾਲਾਂ ਤੋਂ ਹੈਗੀ ਆ ਪੰਜਾਬੀ ਰੇਡੀਓ USA ਦੀ। ਤੇ ਅੱਜ ਦੇ ਪ੍ਰੋਗਰਾਮਾਂ ਬਾਰੇ ਦੱਸਦੇ ਜਾਈਏ। ਹੁਣ ਤੋਂ ਬਾਅਦ ਆਤਮਿਕ ਆਨੰਦ ਪ੍ਰੋਗਰਾਮ ਹੋਊਗਾ, ਫਿਰ ਸਜਰੀ ਸਵੇਰ। ਜੀ ਬਿਲਕੁਲ, ਜਿਹੜਾ ਜੀ 10 ਤੋਂ 11 ਵਜੇ ਤੱਕ ਆਤਮਿਕ ਆਨੰਦ, 11 ਤੋਂ 12:30 ਵਜੇ ਤੱਕ ਸਜਰੀ ਸਵੇਰ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਤੋਂ ਲੈ ਕੇ 4 ਵਜੇ ਤੱਕ ਪ੍ਰੋਗਰਾਮ ਨਜ਼ਰੀਆ, 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਦੇਸੋਂ ਪ੍ਰਦੇਸ਼, 6 ਵਜੇ ਜਿਹੜਾ ਜੀ ਇਹ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ ਰਹਿਰਾ ਸਾਹਿਬ ਜੀ ਦਾ ਪਾਠ ਆਪਾਂ ਸਰਵਣ ਕਰਾਂਗੇ, ਸ਼ਬਦ ਗੁਰਬਾਣੀ ਸਰਵਣ ਕਰਾਂਗੇ। ਫਿਰ 6:30 ਵਜੇ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 8:30 ਵਜੇ ਜਿਹੜਾ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਆ ਉਹ ਲੈ ਕੇ ਹਾਜ਼ਰ ਹੋਵਾਂਗੇ। ਅੱਜ ਦੇ ਜਿਹੜੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਕਾਲਸ ਵੀ ਜਿਹੜੀਆਂ ਆ ਉਸ ਦੇ ਵਿੱਚ ਜਿਹੜੀਆਂ ਲਈਆਂ ਜਾਂਦੀਆਂ 8:30 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਕੁਝ ਅਹਿਮ ਖਬਰਾਂ ਜਿਹੜੀਆਂ ਉਹ ਕਰਨ ਤੋਂ ਬਾਅਦ ਦੇ ਵਿੱਚ। ਬਾਕੀ ਆਪਾਂ ਸ਼ਾਮ ਨੂੰ ਮਿਲਾਂਗੇ। ਸ਼ਾਮ ਨੂੰ ਇੱਕ ਸਪੈਸ਼ਲ ਪ੍ਰੋਗਰਾਮ ਜਿਹੜੀਆਂ ਬਹੁਤ ਵੱਡੀ ਗਿਣਤੀ 'ਚ ਆਪਣੀ ਕਮਿਊਨਿਟੀ ਵੱਖ-ਵੱਖ ਏਰੀਆ ਦੇ ਵਿੱਚ ਜਿਹੜੀ ਸੇਵਾ ਕਰ ਰਹੀ ਹੈਗੀ ਆ ਕਰੋਨਾ ਵਾਇਰਸ ਨੂੰ ਲੈ ਕੇ। ਕਾਫੀ ਸਾਡੇ ਕੋਲ ਈਮੇਲਸ ਵੀ ਆਈਆਂ ਹੈਗੀਆਂ ਜਿੱਥੇ ਆਪਣੀ ਕਮਿਊਨਿਟੀ ਜਾਂ ਗੁਰੂ ਘਰ ਸੇਵਾ ਕਰ ਰਹੇ ਆ। ਜੇ ਹੋਰ ਵੀ ਕੋਈ ਆਪਣਾ ਭੈਣ ਭਰਾ ਕਰ ਰਿਹਾ ਜ਼ਰੂਰ ਸਾਨੂੰ ਪੰਜਾਬੀ ਰੇਡੀਓ USA ਦੇ ਫੇਸਬੁੱਕ 'ਤੇ ਮੈਸੇਜ ਕਰ ਦਿਓ ਜਾਂ ਕਾਲ ਕਰਕੇ ਦੱਸ ਦਿਓ ਜਾਂ ਈਮੇਲ ਕਰ ਦਿਓ info@punjabiradiousa.com। ਆਪਾਂ ਸ਼ਾਮ ਨੂੰ ਉਹ ਸਾਰੀਆਂ ਹੀ ਆਰਗੇਨਾਈਜੇਸ਼ਨਸ ਬਾਰੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।